ਜਿੱਦਾਂ ਸ਼ਰਾਬ ਦੀ ਪੀਤੀ ਹੁੰਦੀ ਨਾ, ਬਹੁਤ ਨਸ਼ੇ 'ਚ ਹੁੰਦਾ ਤੇ ਬੜਾ ਹੀ ਟੁੰਨ ਹੋਇਆ। ਉਹ ਲੱਗ ਪਿਆ ਏਦਾਂ ਚੂਰਾ ਚੱਕ ਕੇ ਏਦਾਂ ਤਾਂ ਨੂੰ ਨਾਲੇ ਏਦਾਂ ਡੁੱਡੀਆਂ ਪਾਵੇ, ਨਾਲੇ ਚੂਰਾ ਚੱਕ। ਸ਼ਾਦ ਨੇ ਕੀ ਕੀਤਾ ਨਾ, ਉਹ ਸੁੱਤੇ ਪਏ ਦੇ ਥੱਲੇ ਏਦਾਂ ਮੰਜੇ ਦੇ ਥੱਲੇ ਵੜਨਾ, ਵੜ ਕੇ ਥੱਲੇ ਉਹਨਾਂ ਏਦਾਂ ਖਹਿ ਜੀ ਮਾਰਨੀ ਜਿੱਦਾਂ ਬੱਕਰੀ ਨਹੀਂ ਖਹਿ ਲੰਘਦੀ, ਜਿੱਦਾਂ ਕੁੱਤਾ ਬੜਿਆ ਦਾ। ਉਹ ਇਹਦਾ ਥੱਲੇ ਉਹਦੇ ਖਹਿ ਮਾਰ ਕੇ ਨਾ ਤੇ ਉਹ ਕਹਿੰਦਾ ਉਹ ਦਫਾ ਹੋ ਜਾ, ਚਲਿਆ ਜਾ, ਹਜੇ ਤੈਨੂੰ ਟੁੱਕ ਪਾ ਕੇ ਹਟਿਆ ਹੁਣ। ਉਹਨੇ ਕਿਹਾ ਕੁੱਤਾ ਵਾ। ਅੱਛਾ ਤੜਕਾ ਹੋ ਗਿਆ ਨਾ ਤੇ ਸ਼ਾਦ ਨੇ ਗੱਡਾ ਰੋਕ ਦਿੱਤਾ ਤੇ ਜੂਬੇ ਨੇ ਸ਼ੁਰੂ ਕਰ ਲਿਆ। ਹੁਣ ਸਵੇਰੇ ਨਾ ਉਹ ਸਾਰਾ ਜੋ ਰਾਤ ਵਾਲਾ ਜਿੰਨਾ ਕੁ ਸਮਾਨ ਸੀ ਸਾਰਾ ਜੂਬੇ ਦੇ ਘਰ ਤੇ ਆ ਜੂਬਾ ਸੌਂਹਾਂ ਕਸਮਾਂ ਖਾਵੇ, ਜੂਬੇ ਦੀ ਸਹੁੰ ਤੇ ਵੀ ਦਵਾਰ ਘੱਟ ਕਰਦੇ ਸੀ ਬੰਦੇ। ਉਹ ਪਠਾਨ ਆਇਆ ਇੱਥੇ ਲੱਕੜੀਆਂ ਖਰੀਦਣ ਵਾਲਾ, ਅਸੀਂ ਕਾਢਦੇ ਸੀ ਸੀਰਾ ਦਬਕ ਦਾ, ਦਬਾ ਕੇ ਕਾਢਦੇ ਸੀ। ਆਹੋ ਉਹ ਕੱਪੜੇ ਕੁੱਪੜੇ ਲਿਬੜੇ ਤਾਂ ਪਠਾਨ ਆਇਆ ਤੇ ਰਹਿਮ ਫਿਰ ਮੈਂ ਦੱਸਿਆ, ਮੈਂ ਕਿਹਾ ਉਹ ਪਠਾਨ ਆਉਂਦਾ, ਮੈਂ ਬੜਾ ਡੱਬਾ, ਮੈਂ ਕਿਹਾ ਮੈਂ ਇੱਥੇ ਪੈਣਾ ਤੇ ਪੈ ਕੇ ਤੇ ਜਿਸ ਵੇਲੇ ਉਹ ਆਊਗਾ ਤਾਂ ਤੂੰ ਕਹੀਂ ਵੀ ਇਹ ਸਦਾਈ ਆ। ਹੈਂ ਇਹ ਸਦਾਈ ਆ ਪਠਾਨ ਜਿਸ ਵੇਲੇ ਆਇਆ, ਉਹ ਭਾਈ ਲੱਕੜੀ ਵੇਚਣੀ, ਉਹ ਕਹਿੰਦਾ ਚੁੱਪ ਕਰ ਉਂਗਲੀ ਮਾਰ। ਉਹ ਕੀ ਕਹਿੰਦਾ, ਉਹ ਕਹਿੰਦਾ ਇਹ ਸਦਾਈ ਆ। ਉਹ ਕਹਿੰਦਾ ਇਹ ਸਦਾਈ ਕਿਆ ਕਰੇਗਾ। ਮੈਂ ਕੀਤਾ ਮੈਂ ਉੱਠਿਆ ਤੇ ਮੈਂ ਕਿਹਾ ਖੜ ਜਾ ਤੇਰੀ ਪਠਾਨ ਮੋਹਰੇ। ਮੈਂ ਦੋ ਕੁ ਪੈਰ ਇੱਕ ਦੁਹਾੜਾ ਆਇਆ ਪਠਾਨ, ਉਹ ਬਾਪੂ ਖਾ ਲਿਆ, ਬਾਪੂ ਖਾ ਲਿਆ, ਉਹ ਬਾਪੂ ਖਾ ਲਿਆ। ਇੱਥੇ ਆ ਗਿਆ, ਮੈਂ ਕਿਹਾ ਮੈਂ ਹੱਥ ਖੜਾ ਕੀਤਾ, ਉਹ ਫੇਰ ਪਿੱਛੋਂ ਭੱਜ ਗਿਆ। 2-3 ਮੰਗਣ ਵਾਲੇ ਆ ਗਏ। ਮੈਂ ਸਾਨੂੰ ਕਿਹਾ, ਮੈਂ ਕਿਹਾ ਵੀ ਇਹਨਾਂ ਦੇ ਫੜੇ ਹਕਾਉਣੇ ਤੁਸੀਂ ਕਹਦੇ ਵੀ ਆਹ ਜਿਹੜਾ ਭਾਈ ਹੈ ਗੁੰਗਾ। ਮੈਂ ਖਾਲੇ 'ਚ ਬਹਿ ਗਿਆ, ਜਾਨ ਮੇਰੇ 'ਚ ਬੜੀ ਸੀ, ਬੰਦੇ ਦੋਨ ਡਰਵਾ ਸੀ ਬਹੁਤ, ਮੈਂ ਡਰਦਾ ਮੈਨੂੰ ਮੈਂ ਨਾ ਆਮਦਾਨ ਕਹਿੰਦਾ ਵੀ ਇਹ ਗੁੰਗਾ ਤੁਸੀਂ ਪਰੇ ਪਰੇ ਨਾ ਜਾਓ, ਕਹਿੰਦੇ ਨਹੀਂ ਜੀ ਅਸੀਂ ਤੇ ਲੈਣਾ। ਮੈਂ ਕਿਹਾ ਮੈਂ ਕੀਤਾ ਕੱਢਿਆ ਨਾ ਬਾਹਰ ਭੱਜ ਕੇ, ਮੈਂ ਕਿਹਾ ਬਣਾ ਪਰਾਣੇ। ਉਹ 2 ਅਸੀਂ ਆਪਣੇ ਫੜੇ ਮਗਰ ਲਾ ਲਏ, 2 ਉਹਨਾਂ ਦੇ ਮਗਰ, ਸਾਰਾ ਦੁਪਹਿਰਾ ਆਪਣਾ। ਆਹੋ ਚਲੋ ਪਿੱਛਾ ਦੇਖਣ ਮੈਂ ਬੜਾ ਜਿਹਾ ਗੇੜਾ ਦੇ ਮੈਂ ਗੁੰਗਾ। ਉਹ ਭਜਾਈ ਕਹਿੰਦੇ ਰੱਬ ਦਾ ਨਾਮ ਮੰਨੋ, ਸਾਡੀ ਜਾਨ ਛਡਾ ਦੇ ਕੋਲੋਂ ਗੁੰਗੇ ਤੇ ਨਹੀਂ ਗੁੰਗੇ ਦੇ ਕੋਲੋਂ ਜਾਨ ਮੇਰੀ ਛਡਾਓ। ਉਹ ਮਸਲੇ ਵਾਲੇ 'ਚ ਮੈਂ ਮਸਲਾ ਸੁਣਿਆ, ਕਹਿੰਦੇ ਵੀ ਹੋਰ ਥੋੜ੍ਹਾ ਚਿਰ ਰਹਿੰਦਾ ਇੱਕ ਬੰਦੇ ਦੇ ਮਗਰ 13 ਜਨਾਨੀਆਂ ਫਿਰਦੀਆਂ। ਪਛਤਾਵਾ ਨਹੀਂ ਲੱਗਦਾ ਵੀ ਹੁਣ ਅਸੀਂ ਬੁੱਢੇ ਹੋ ਚੱਲੇ ਹਾਂ, ਹੁਣ 13 ਫਿਰਨੀਆਂ ਜਾਂ ਕੱਲਾ ਹੀ ਝੱਗਾ ਗੋਡਿਆਂ ਥਈ ਇੱਥੇ ਦਾ ਹੀ ਹੋਣਾ, ਉਹ ਵੀ ਸੀਂਢ ਦਾ ਭਰਿਆ ਗੰਦਾ ਗੰਦਾ ਕੀਤਾ ਉਜਲਾ। ਉਹ ਨਾ ਭੰਗ ਵਾਲੀਆਂ ਪਾਈ, ਉਹ ਨਾ ਮੈਂ ਸਾਰੀ ਉਮਰ ਆਪਣੇ ਪਿੰਡ ਵੀ ਕਦੇ ਕਹਿੰਦੇ ਵਿਆਹ ਸ਼ਾਦੀ ਤੇ ਲੜਾਈ ਧਮਕ ਮੁੱਕਾ ਖੜਕਿਆ ਹੋਵੇ ਕਦੇ ਏਦਾਂ? ਹਾਂ ਕਿਹਨਾਂ ਦਾ? ਮਾਸਟਰ ਦੂਜੇ ਨਹੀਂ ਆ ਨਹੀਂ, ਮੈਂ ਤੁਹਾਨੂੰ ਦੱਸਦਾ ਏਦਾਂ ਤੂੰ ਬਾਈ ਉਹਨੇ ਤੈਨੂੰ ਤਫਸੀਲ ਦੱਸੂਗਾ, ਸਾਨੂੰ ਨਹੀਂ ਪਤਾ। ਅੱਜ ਜੂਸਰ ਮੋਟਾ ਉਹਦੇ ਸੀਗਾ, ਉਹ ਜਿਹੜਾ ਮਿਸਤਰੀ ਸੀਗਾ ਬਾਬਾ ਕਾਮਾ ਦੇ ਕੰਮ ਹੋਇਆ ਸੀ, ਉਹ ਨਾ ਲਾੜਾ ਟੋਟੀਆਂ ਚੋਂ ਬਰਾਤ ਆਈ, ਉਹ ਲਾੜਾ ਬਦਲ ਕੇ ਲਿਆਏ। ਅੱਛਾ ਉਹ ਲਾੜਾ ਬਦਲ ਟੋਟੀਆਂ ਚ ਬਰਾਤ ਆਈ। ਉਹਦਾ ਪਹਿਲਾ ਮੁੰਡਾ ਵੀ ਇੱਕ ਇੱਧਰ ਪਿਆ। ਅੱਛਾ ਉਹ ਲਾੜਾ ਜਿਹੜਾ ਦੂਸਰਾ ਸੀ ਨਾ, ਜਿਹਨੂੰ ਰਿਸ਼ਤਾ ਕੀਤਾ ਉਹ ਵੀ ਨਾਲ ਹੀ ਆ ਗਿਆ, ਮੁੰਡਾ ਦੇਰ ਵੀ ਹੋਈ, ਉਹ ਬਰਾਤੀ ਬਣ ਕੇ ਆ ਗਿਆ। ਇਹਨਾਂ ਨੇ ਮੁੰਡੇ ਉਹਨਾਂ ਨੇ ਰਾਈਆਂ ਨੇ ਨਾ ਹੈ ਸ਼ਰੀਫ ਜੇ, ਉਹਨਾਂ ਨੇ ਕਿਹਾ ਯਾਰ ਇਹ ਬੰਦਾ ਸਾਡਾ ਆ ਰਿਸ਼ਤਾ ਇੰਨਾ ਕੀਤਾ ਸੀ, ਮੁੰਡਾ ਆ ਲਿਆਂਦਾ। ਉਹ ਪੱਪੂ ਹੁਣ ਆਪਣੇ ਮਹੱਲੇ ਗੁੱਜਰਾਂ ਦੇ ਜਿਹੜੇ ਬੰਦੇ ਸੀ ਨਾ, ਉਹਨਾਂ ਨੇ ਕਿਹਾ ਯਾਰ ਇਹ ਕਿਹੜੀ ਗੱਲ ਆ, ਉਹਨਾਂ ਨੇ ਕਿਹਾ ਫੜ ਲੈ ਚੁੱਕੇ ਕੁੱਟੇ। ਤੇ ਉਹ ਜਿਹੜਾ ਸਿਰੇ ਲਾ ਕੇ ਆਇਆ ਸੀ ਨਾ, ਉਹ ਚੰਗਾ ਕੁੱਟਿਆ ਤੇ ਉਹ ਫਿਰ ਸਿਰੇ ਸੂਰੇ ਲਾ ਕੇ ਤੇ ਭੱਜ ਗਿਆ। ਤੇ ਜਿਹੜਾ ਲਾੜਾ ਸੀ ਨਾ, ਉਹ ਭੱਜਣ ਨਹੀਂ ਤਾਂ ਉਹਨੂੰ ਫੜ ਲਿਆ ਜਿਹੜਾ ਅਸਲ ਸੀਗਾ। ਅੱਛਾ ਉਹ ਫੜ ਲਿਆ ਤੇ ਉਹ ਮੁੰਡਾ ਜਿਹਨੂੰ ਖਾ ਕੇ ਰਿਸ਼ਤਾ ਕੀਤਾ, ਜਿਹਨੂੰ ਕੀਤਾ ਲਾੜਾ ਤੇ ਨੱਠ ਗਿਆ।
ਉਹਨੂੰ ਵੀ ਫੜ ਲਿਆ, ਉਹਦੇ ਪਿਓ ਵੀ ਨਾਲ ਹੀ ਬਿਠਾ ਬਠੂਲੇ, ਬਾਕੀ ਬਿਠਾ ਕੇ ਕੁੱਟ ਕੇ ਉਹਨੂੰ ਕਿਹਾ ਹਾਂ ਹੁਣ ਦੱਸੋ, ਕਹਿੰਦੇ ਜੀ ਚਲੋ ਇੰਨਾ ਹੀ ਕਰ ਦਿਓ। ਫਿਰ ਉਹਨਾਂ ਬੜਾ ਸੋਹਣਾ ਰਿਸ਼ਤਾ ਕੀਤਾ ਤੇ ਕੁੜੀ ਹਜੇ ਵਸਣ ਡਈ ਹੈ। ਉਹ ਟੋਟੀਆਂ ਚਾ ਕੁੜੀ ਮੇਰੇ ਤਾਂ ਬਾਅਦ ਚ ਉਹਨੂੰ ਰੋਟੀ ਛੋਟੀ ਵੀ ਖਿਲਾਈ, ਪੂਰੇ ਭਾਅ ਦਾ ਤੋਰੇ। ਤੁਹਾਡੇ ਜ਼ਮਾਨੇ 'ਚ ਵੀ ਇਦਾਂ ਦਾ ਵਾਕਿਆ ਬਾਬਾ ਜੀ ਕੋਈ ਹੁੰਦਾ? ਨਹੀਂ, ਸਾਡੇ ਨਹੀਂ ਇਦਾਂ ਦਾ ਹੋਇਆ। ਉਦਾਂ ਲੜਾਈ ਲੜੂਈ ਹੋ ਜਾਂਦੀ ਵਿਆਹ ਤੇ? ਉਹ ਵਿਆਹ ਅੱਗੇ ਪਹਿਲਾਂ ਉਹ ਹੁਣ ਤਾਂ ਭਾਈ ਅਗਲੇ ਕੋਈ ਰੋਟੀ ਨਹੀਂ ਸੀ ਦਿੰਦੇ ਹੁੰਦੇ, ਹੁਣ ਉਹਦੇ ਤੇ ਲੜਾਈ ਹੁੰਦੀ ਸੀ। ਹੁਣ ਤਾਂ ਚੌਰੀ ਅਗਲੇ ਵਿਆਹ ਕੇ ਲਿਆਉਂਦੇ 8 ਦਿਨੀ ਤਲਾਕ ਹੋ ਜਾਂਦੀ ਆ। ਕੋਈ ਗੱਲ ਦਾ ਜ਼ਮਾਨਾ ਰਹਿ ਗਿਆ। ਸਾਡੇ ਜ਼ਮਾਨੇ ਦੇ ਵਿੱਚ ਜੇ ਬੰਦਾ ਕਿਸੇ ਦਾ ਕੋਈ ਰਿਸ਼ਤਾ ਬੰਦਾ ਵਿਚੋਲਾ ਕਰਾ ਹੀ ਦਿੰਦਾ ਸੀ, 3 ਪੁਸ਼ਤਾਂ ਉਹਦਾ ਆਸਾਨ ਨਹੀਂ ਸੀ ਭਰਾਉਂਦੇ, ਉਹਦਾ ਕੰਮ ਹੀ ਕਰੀ ਜਾਣਾ ਅੱਗੇ ਪਿੱਛੇ, ਇੰਨਾ ਆਸਾਨ ਮੰਨਦੇ। ਉਦੋਂ ਜਨਾਨੀਆਂ ਹੈ ਨਹੀਂ ਸੀਆਂ, ਬਹੁਤ ਘੱਟ ਸੀਆਂ। ਹੁਣ ਜਨਾਨੀਆਂ ਚੜ੍ਹ ਗਈਆਂ ਉੱਤੇ। ਹੁਣ ਤਾਂ ਉਹ ਮਸਲੇ ਵਾਲੇ 'ਚ ਮੈਂ ਮਸਲਾ ਸੁਣਿਆ, ਕਹਿੰਦੇ ਵੀ ਹੋਰ ਥੋੜ੍ਹਾ ਚਿਰ ਰਹਿੰਦਾ ਇੱਕ ਬੰਦੇ ਦੇ ਮਗਰ 13 ਜਨਾਨੀਆਂ ਫਿਰਦੀਆਂ। ਬਾਬਾ ਤੈਨੂੰ ਪਛਤਾਵਾ ਤਾਂ ਹੁੰਦਾ ਹੋਣਾ ਵੀ ਪਛਤਾਵਾ ਨਹੀਂ ਲੱਗਦਾ ਵੀ ਹੁਣ ਅਸੀਂ ਬੁੱਢੇ ਹੋ ਚੱਲੇ ਆ, ਹੁਣ 13 ਫਿਰਨੀਆਂ? ਸੌਖੀ ਲੰਘੀ ਸਮਾਂ ਕਿਉਂ? 13 ਉਹ ਕਿਹੜਾ ਮੱਝਾਂ ਵਿੱਚ ਉਹਦੀਆਂ ਇੱਕ ਥੋੜੀ ਟੇਕਦਾ ਹੀ ਨਹੀਂ ਸਰਦਾ। ਕਦੇ ਤੇਲ ਮੁੱਕ ਗਿਆ, ਕਦੇ ਨੂਣ ਮੁੱਕ ਗਿਆ। ਉਦੋਂ ਜਦੋਂ ਨਾ ਉਹ ਜਿਹੜਾ ਕੁੜੀ ਵਾਲੇ ਬੰਦੇ ਹੁੰਦੇ ਸੀ, ਉਹ ਤਾਂ ਗੇੜੇ ਮਾਰ ਥੱਕ ਜਾਂਦੇ ਸੀ ਬੰਦਿਆਂ ਦੇ, ਕੁੜਮਾਰ ਮੁੰਡੇ ਵਾਲੇ ਘੁੰਮਦੇ ਸੀ। ਕੁੜੀ ਦੇ ਘਰ ਮਤਲਬ ਕੁੜੀ ਵਾਲਿਆਂ ਨੂੰ ਉਹਦਾ ਕੰਮ ਕਿੰਨਾ ਕਰਾਉਂਦੇ ਸੀ। ਕੰਮ ਮੈਂ ਕਿਹਾ 3 ਸਾਲ ਕੰਮ ਕਰਾਉਂਦੇ ਸੀ ਤੇ ਵਿਚੋਲੇ ਦਾ, ਜਿਹਦਾ ਜਿਹੜੇ ਰਿਸ਼ਤਾ ਦੇ ਦਿੰਦੇ ਸੀ ਉਹਦਾ ਤਾਂ ਕਰਨਾ ਹੀ ਕਰਨਾ ਸੀ। ਜਿਹੜਾ ਵਿਚੋਲਾ ਕਰਾ ਦਿੰਦਾ ਸੀ ਉਹ ਕਹਿੰਦਾ ਯਾਰ ਮੈਂ ਤੁਹਾਡਾ ਬਾਬਾ ਵਿਆਹਿਆ, ਮੈਂ ਤੇਰਾ ਬਾਬਾ ਵਿਆਹਿਆ। ਇੰਨਾ ਚਿਰ ਅਗਲੇ ਆਸਾਨ ਮੰਨਦੇ ਸੀ। ਹੁਣ ਅਗਲੇ ਇੱਥੇ ਪੈਸੇ ਲੈਂਦੇ ਆ ਰਿਸ਼ਤਾ ਕਰਾਉਣ ਦੇ। ਅੱਛਾ ਬਾਬਾ, ਇੱਕ ਹੋਰ ਤਰੀਕਾ ਵਰਤਦੇ ਹੁੰਦੇ ਸੀਗੇ। ਫਰਜ਼ ਕਰ ਲਓ ਝਾਕ ਹੁੰਦੀ ਸੀ ਨਾ ਕਿਸੇ ਫੈਮਿਲੀ ਦੀ, ਫਲਾਣੇ ਟੱਬਰ ਨਾਲ ਆਪਾਂ ਰਿਸ਼ਤੇਦਾਰੀ ਕਰਨੀ ਆ। ਆਹੋ, ਉਹ ਬੁੜੇ ਜਾ ਕੇ ਐਵੇਂ ਡੱਬ ਡੁੱਬ ਖੋਲਣ ਮਾਰੇ ਨਾ ਕਿੰਨੇ ਸਾਰੇ ਪੈਸੇ ਸੁੱਟਦੇ ਨੇ ਘਰ ਵਾਲੇ ਦੇ ਸਾਹਮਣੇ। ਘਰ ਵਾਲੇ ਨੇ ਕਹਿਣਾ ਬੜੀ ਸਾਮੀ ਆ ਵੀ ਇਹਦੇ ਕੋਲ ਤਾਂ ਡੱਬਾਂ 'ਚ ਪੈਸੇ ਲੈ ਕੇ ਦਿਖਾਉਣ ਮਾਰਿਆ ਨਹੀਂ ਪੈਸੇ ਸਵਾਜਾ ਕਰਾ ਦੇਣਾ। ਉਹ ਭਾਣੇ ਹੁੰਦੇ ਸੀ, ਉਹ ਦਮੜੀਆਂ ਹੁੰਦੀਆਂ ਸੀ, ਪੈਸੇ ਉਹ ਐਡੇ ਕਿਹੜਾ ਰੁਪਈਏ ਕਿਸੇ ਕੋਲੇ ਹੁੰਦਾ ਸੀ। ਜਿੰਨੇ ਵੀ ਹੁੰਦੇ ਸੀ ਉਦੋਂ ਥੋੜੇ ਹੀ ਬਹੁਤ ਹੁੰਦੇ। ਆਹੋ, ਦਮੜੀਆਂ ਵੀ ਚੱਲਦੀਆਂ ਹੁੰਦੀਆਂ ਸੀ। ਢੇਲਾ ਮੁੰਡਾ ਲੁੱਟਿਆ ਤਬੀਤਾਂ ਵਾਲਾ ਦਮੜੀ ਦਾ ਸੱਕ ਮਲ ਗਏ। ਆਹੋ, ਇਹ ਮਾਈਆਂ 'ਚ ਵੀ ਸ਼ਾਇਰਾਂ ਨੇ ਜ਼ਿਕਰ ਕੀਤਾ। ਈਦ ਤੇ ਕਿੰਨੇ ਕੁ ਪੈਸੇ ਬਾਬਾ ਜੀ ਮਿਲਦੇ ਹੁੰਦੇ ਤੁਹਾਨੂੰ? 2 ਆਨੇ 4 ਆਨੇ ਮਿਲਦੇ ਸੀ। ਉੱਤੇ ਉਹਨਾਂ ਦਾ ਹੀ ਕਾਫੀ ਕੁਛ ਆ ਜਾਂਦਾ ਹੁਣ। ਉਦੋਂ ਹੁੰਦਾ ਕੀ ਸੀ, ਆ ਜਾ ਕੇ ਮਰੂੰਡਾ ਹੀ ਹੁੰਦਾ ਸੀ ਦੁਕਾਨਾਂ ਤੇ। ਕੀ ਸਜਾਵਾਂ ਮੁੰਡਾ ਯਾਰ ਹੋਇਆ ਤਾਂ ਹੁਣ ਜੋ ਨਿਆਣੇ ਖਾਂਦੇ ਆ, ਬਰਾਛਾਂ ਸੜ ਜਾਂਦੀਆਂ। ਉਦੋਂ ਸਾਡੇ ਜ਼ਮਾਨੇ ਤਿਲਾਂ ਵਾਲੀਆਂ ਰੇੜੀਆਂ ਹੁੰਦੀਆਂ ਸੀਆਂ, ਟਕੇ ਦੀਆਂ ਟਕੇ ਦੀਆਂ। ਉਹਨੇ ਹਿੰਦੂਆਂ ਦੀਆਂ ਦੁਕਾਨਾਂ ਟਕੇ ਦਾ ਉਹਨੇ ਬੁੱਕ ਭਰ ਕੇ ਤਾਂ ਤੋਲਦੇ ਨਹੀਂ ਸੀ। ਕਾਹਦੇ ਪੱਲਾ ਏਦਾਂ ਪੱਲਾ ਕਰਨਾ ਥੱਲੇ ਨੰਗਾ ਹੋ ਜਾਣਾ। 10 ਸਾਲਾਂ ਦੇ ਮੁੰਡੇ ਪੱਲਾ ਕਰਨਾ ਆਹੋ 10 ਸਾਲਾਂ ਦੇ ਤਾਂ ਯਾਰ ਧੋਤੀ ਨਹੀਂ ਸੀ ਹੁੰਦੀ, ਜਾਂ ਕੱਲਾ ਹੀ ਝੱਗਾ ਗੋਡਿਆਂ ਥਈ ਇੱਥੇ ਥਈ। ਹੁਣ ਉਹ ਵੀ ਸੀਂਢ ਦਾ ਭਰਿਆ ਪਿਆ ਗੰਦਾ ਗੰਦਾ ਕੀਤਾ ਉਜਲਾ। ਤੇ ਜਦੋਂ ਆਉਣਾ ਨਾ ਕੋਈ ਉਹਨਾਂ ਦੀ ਇੰਸਪੈਕਸ਼ਨ ਹੁੰਦੀ ਸੀ, 5-10 ਦਿਨ ਪਹਿਲਾਂ ਮਾਰ ਕੇ ਡੰਡਾ ਫੇਰਨ ਲੱਗ ਪੈਂਦੇ, ਜੁੱਤੀ ਪਾ ਕੇ ਧੋਤੀ ਨਾਲ ਝੱਗਾ ਧੋ ਕੇ ਆਇਓ ਪਾ ਕੇ ਜਾਣੀ ਸਾਰਿਆਂ ਨੇ। ਮਾਰਟਨ ਦੇ ਆਪਣੇ ਧੋਤੀ ਹੁੰਦੀ ਸੀ ਪਾਈ। ਫਿਰ ਸਾਡੀ ਸੁੱਟ ਦੇ ਵਿੱਚ ਨਾ ਫਿਰ ਮਾਸਟਰਾਂ ਨੇ ਕੱਢਿਆ ਜੋਦਾ ਨਗਰ ਨਾ ਸਕੂਲ। ਮਾਸਟਰਾਂ ਨੇ ਕਿਹਾ ਬਈ ਤੌਲੀਆ ਹੋਵੇ ਨਾ ਇਦਾਂ ਦਾ, ਜਿੱਦਾਂ ਆਹ ਤੌਲੀਆ ਇਦਾਂ ਦਾ ਲਾਲ ਰੰਗ ਹੋਣਾ ਤੌਲੀਏ ਦਾ, ਖੱਦਰ ਦਾ ਹੀ ਹੁੰਦਾ ਸੀ। ਉਹ ਲੜ ਪਾੜ ਕੇ ਨਾ ਇੰਨਾ ਕੁ ਚੌੜਾ ਰੱਖ ਕੇ ਸਾਰਿਆਂ ਪਾਸੇ ਉਹ ਬੁੜੀਆਂ ਨੇ ਘਰੇ ਲਾਲ ਰੰਗ ਦੇ ਕੇ ਦੇਣਾ। ਉਹ ਬੰਨਿਆ ਹੋਣਾ ਬੜਾ ਟੌਰ ਹੋਣਾ ਨਿਆਣੇ। ਸੁਥਨੀ ਕਿਸੇ ਦੇ ਨਹੀਂ ਸੀ ਹੁੰਦੀ, ਧੋਤੀ ਹੁੰਦੀ ਸੀ। ਸੁਥਨੀ ਕੀ ਹੁੰਦੀ ਆ? ਆਹੀ ਸਰਬਾਰ ਸਲਵਾਰ ਬਾਬਾ ਸੁਥਣੀ ਦਾ। ਜਦੋਂ ਪਹਿਲੇ ਉਹਨੇ ਕਹਿੰਦਾ ਇੱਕ ਕਹਾਵਤ ਬਣੀ, ਜਿਹਨੇ ਕਹਿੰਦਾ ਸੁਥਣਾ ਦਾ ਉਹਨਾਂ ਨੇ ਹੱਗਣੇ ਨੇ ਵੀ ਰਾਹ ਰੱਖੇ ਹੁੰਦੇ। ਆਹੋ ਉਹੀ ਇਹ ਵੀ ਬੜੀ ਗੱਲ ਲੋਕਾਂ ਨੇ ਬੜੀ। ਉਹਨਾਂ ਨੂੰ ਉਦੋਂ ਇਹ ਨਹੀਂ ਪਤਾ ਯਾਰ ਸੁੱਥਣ ਪਾਈ ਆ, ਹੱਗਣਾ ਕਿੱਥੇ ਦੀ ਲੋਕਾਂ ਸੁੱਥਣ ਇਹ ਪਾਈ ਫਿਰਦਾ ਤਾਂ ਫਿਕਰ ਮੈਨੂੰ ਆ ਵੀ ਇਹਨੂੰ ਵਾਧਾ ਘਾਟਾ ਹੋ ਗਿਆ ਤੇ ਅੱਗੂ ਕਿੱਦਾਂ ਓਏ ਅੱਗੂ ਕਿੱਦਾਂ ਕਿਤੇ ਮੇਰੇ ਤੇ ਹੀ ਨਾ ਹੱਗ ਦੇਵੇ। ਬਾਬਾ ਜੀ ਉਦੋਂ ਖੁੱਲੇ ਪਹੁੰਚੇ ਹੁੰਦੇ ਸੀ ਤੇ ਪਿਸ਼ਾਬ ਨਾਲਾ ਖੋਲ ਕੇ ਨਹੀਂ ਸੀ ਕਰਦੇ। ਆਹੋ, ਉਹ ਕਹਾਵਤ ਇਹੀ ਸੀ ਨਾ। ਪਹਿਲੇ ਤਾਂ ਲੋਕ ਇਹ ਮਜ਼ਾਕ ਸੀ ਨਾ, ਜਿਹੜਾ ਬੰਦਾ ਕੋਈ ਪੰਗਾ ਲੈਂਦਾ ਉਹਨੇ ਉਹਦਾ ਹੱਲ ਸੋਚਿਆ ਹੁੰਦਾ। ਮੈਨਾਂ ਅਸਲ ਇਹ ਆ ਜਿਹਨੇ ਛਲਵਾਰ ਫਸਵਾਈ ਆ ਉਹਨੇ ਹੱਗਣ ਨੂੰ ਰਾਹ ਵੀ ਰੱਖਿਆ। ਓਏ ਉਹਨੇ ਤਾਂ ਰੱਖਿਆ ਹੁੰਦਾ ਸੀ, ਲੋਕਾਂ ਨੂੰ ਤਾਂ ਨਹੀਂ ਦੱਸਿਆ। ਲੋਕਾਂ ਨੂੰ ਤਾਂ ਨਹੀਂ ਸੀ ਪਤਾ ਇਸ ਗੱਲ ਦਾ, ਉਹਨੂੰ ਤਾਂ ਪਤਾ ਸੀ। ਲੋਕ ਤਾਂ ਫਿਕਰ ਚ ਤੁਰੇ ਫਿਰਦੇ ਵੀ ਅੱਗੂ ਕੰਜਰ ਕਿੱਦਾਂ।
ਬੱਚਾ ਪਹਿਲਾਂ ਪਜਾਮਾ ਹੁੰਦਾ ਖੁੱਲੇ ਪਹੁੰਚ ਜਾਣਾ, ਉਹ ਇਦਾਂ ਚੱਕ ਕੇ ਪਿਸ਼ਾਬ ਕਰ ਦਿੰਦੇ ਸੀ, ਇੱਥੋਂ ਵੀ ਆਹੋ। ਇਦਾਂ ਹੁੰਦਾ ਸੀ। ਬਾਬਾ ਜਦੋਂ ਉਹ ਗਿਆ ਨਾ ਨਾ ਬਾਈ ਜਦੋਂ ਅਸੀਂ ਛੋਟੇ ਸੀ ਨਾ ਉਦੋਂ ਵੀ ਸ਼ਲਵਾਰਾਂ ਦੇ ਪਹੁੰਚੇ ਖੁੱਲੇ ਹੁੰਦੇ ਖੁੱਲੇ ਹੁੰਦੇ ਸੀ ਬਿਲਕੁਲ। ਅਸੀਂ ਵੀ ਸਾਡੇ ਵੀ ਉਦੋਂ ਦੌਰ 'ਚ ਏਦਾਂ ਚੱਲ ਜਾਂਦਾ ਹੁੰਦਾ ਸੀ। ਬਾਬਾ ਜੀ ਸ਼ਲਵਾਰਾਂ ਕਦੋਂ ਕੁ ਚੱਲੀਆਂ? ਤੇ ਖਾਸ ਕਰ ਪਜਾਮੇ ਨਾਲ ਤਾਂ ਬਿਲਕੁਲ ਹੀ ਚੱਲ ਜਾਂਦਾ ਸੀ। ਉਹ ਸਾਡੇ ਪਜਾਮਾ ਨਹੀਂ ਸੀ ਹੁੰਦਾ ਉਦੋਂ, ਪਜਾਮਾ ਤੁਹਾਡੇ ਦੌਰ ਪਹਿਲਾਂ 'ਚ ਪਜਾਮਾ ਹੁੰਦਾ ਸੀ, ਫੰਡ ਵਾਲੇ ਕੱਪੜੇ ਹੁੰਦੇ ਸੀ। ਉਹ ਸਰਬਾਰਾਂ ਹੋਰ ਚੱਲੀਆਂ, ਝੰਗ ਵਿੱਚ ਹਾਲੇ ਵੀ ਨਹੀਂ ਚੱਲੀਆਂ, ਪਤਾ ਜਨਾਨੀਆਂ ਵੀ ਧੋਤੀਆਂ ਪਾਈ ਫਿਰਦੀਆਂ ਝੰਗ 'ਚ। ਧੋਤੀ ਚੰਗਾ ਲਿਬਾਸ ਆ ਕੇ ਐਵੇਂ ਹੀ ਹੈ? ਪੰਜਾਬੀ ਦਾ ਲਿਫਾਜ਼ ਤਾਂ ਹੈਗਾ ਧੋਤੀ, ਅੱਛਾ। ਕੁੜਤਾ ਚਾਦਰਾ। ਇਹ ਹਾਂ ਹਨੇਰੀ ਨੂਰੀ ਚ ਨਹੀਂ ਬੰਨਣੀ ਚਾਹੀਦੀ। ਹਨੇਰੀ ਨੂਰੀ ਦੇ ਵਿੱਚ ਚਲੋ ਨਾ ਬੰਨੇ, ਹਨੇਰੀ ਦੇ ਵਿੱਚ ਹਨੇਰੀ ਆ ਜਾਵੇ ਤੇ ਧੋਤੀ ਲਾ ਕੇ ਮੋਢੇ ਤੇ ਰੱਖ ਲਵੇ। ਹਨੇਰੀ 'ਚ ਬੰਨਣੀ ਜਿਉਂ ਨਹੀਂ, ਲਾ ਕੇ ਮੋਢੇ ਤੇ ਰੱਖ ਲਵੇ, ਹਨੇਰੀ ਹਟ ਜਵੇ ਫੇਰ ਬੰਨ ਲਵੇ। ਦੇਖਦੇ ਕੱਖ ਨਹੀਂ, ਘੱਟਾ ਮਿੱਟੀ ਦਾ ਰੁੰਡਿਆ ਹੁੰਦਾ। ਹਨੇਰੀ ਚ ਆਪੋ ਆਪਣੀ ਪਈ ਹੁੰਦੀ, ਉੱਥੇ ਕੌਣ ਦੇਖਦਾ? ਦੇਖਣ ਦੀ ਸੁਰਤ ਹੀ ਹੁੰਦੀ ਆ। ਅੱਖਾਂ ਖੋਲੂ ਤਾਂ ਘੱਟਾ ਨਾ ਭਰ ਜਾਣਗੀਆਂ। ਬਾਬਾ ਜੀ ਇਹਦਾ ਸਾਨੂੰ ਮਤਲਬ ਦੱਸੋ। ਤਿੱਤਰ ਖੰਭੀ ਬਦਲੀ ਰੰਨ ਮਲਾਈ ਖਾ, ਉਹ ਵਸੇ ਉਹ ਉਦਲੇ ਪੁੱਛਣ ਮੂਲ ਨਾ ਜਾ। ਇਹਦਾ ਕੀ ਮਤਲਬ? ਇਹ ਪੜ੍ਹੀ ਲਿਖੀ ਹੈ, ਇਹ ਤਾਂ ਬਾਬਿਆਂ ਵਾਲੀ ਨਹੀਂ ਹੈਗੀ। ਤਿੱਤਰ ਮੇਰੇ ਖੰਭੀ ਤਾਂ- ਬਦਲੀ ਤੇ ਰੰਨ ਮਲਾਈ ਖਾ, ਉਹ ਵਸੇ ਉਹ ਉਦਲੇ ਪੁੱਛਣ ਮੂਲ ਨਾ ਜਾ। ਇਹਦਾ ਕੀ ਮਤਲਬ ਹੈ? ਇਹਦਾ ਹੁਣ ਤੂੰ ਹੀ ਕਰ ਸਕਦਾ, ਮੈਨੂੰ ਤਾਂ ਮੇਰੀ ਅਕਲ 'ਚ ਨਹੀਂ ਆਇਆ ਬਈ ਇਹ। ਕਹਿੰਦੇ ਜਿਹੜੀ ਬਦਲੀ ਹੋਵੇ ਨਾ ਤਿੱਤਰ ਖੰਭੀ, ਉਹ ਜ਼ਰੂਰ ਵਸ ਕੇ ਜਾਂਦੀ, ਉਹ ਵਸੇ। ਤੇ ਜਿਹੜੀ ਰੰਨ ਮਲਾਈ ਜਿਹਨੂੰ ਜ਼ੁਬਾਨ ਦਾ ਚਸਕਾ ਹੈ ਨਾ, ਤੇ ਉਹ ਰੰਨ ਵਸਦੀ ਨਹੀਂ, ਉਹ ਵਸੇ ਉਹ ਉਦਲੇ। ਤੇ ਪੁੱਛਣ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹਨੇ ਵਸਣਾ ਹੀ ਹੁੰਦਾ ਤੇ ਉਹਨੇ ਉਦਲਣਾ ਹੁੰਦਾ। ਇਹ ਜ਼ੁਬਾਨ ਦਾ ਚਸਕਾ ਵੀ ਨਹੀਂ ਚੰਗਾ ਹੁੰਦਾ ਔਰਤਾਂ ਵਾਸਤੇ, ਤੇ ਚੰਗੀ ਗੱਲ ਨਹੀਂ ਹੈਗੀ। ਖਾੜੀ ਵਾਲਾ ਆ ਗਿਆ, ਸੇਬਾਂ ਵਾਲਾ ਆ ਗਿਆ, ਲਿਆ ਦੇ। ਮੱਛੀਆਂ ਵਾਲਾ ਆ ਕੇ ਲਿਆਇਆ, ਉਹ ਲਿਆ, ਘਰ ਉਜਾੜ ਦਿੰਦੀ ਹੈ ਜਨਾਨੀ। ਹਾਂਜੀ ਬਾਬਾ ਕਈਆਂ ਜਨਾਨੀਆਂ ਨੂੰ ਆਦਤ ਫੇਰੀ ਵਾਲਾ ਖਾਲੀ ਨਹੀਂ ਜਾਣ ਦੇਣਾ, ਕੋਈ ਭਾਵੇਂ ਲੈਣਾ ਹੋਵੇ ਕੁਛ ਹੈ ਜਾਂ ਨਾ ਲੈਣੀ ਹੋਵੇ, ਰੋਕਣਾ। ਨਾ ਲੈਣੀ ਹੋਵੇ ਤਾਂ ਉਹ ਮੋਲਿਆ ਹੁੰਦਾ, ਅਗਲਾ ਖੜਦਾ, ਜਿੰਦੇ ਨਾ ਲੈਣੀ ਹੈ ਕਹਿੰਦਾ ਦਫਾ ਗੁਜ਼ਾਰਨੀ ਹੈ ਪਰੇ। ਜਿਹਨੇ ਪੈਸਾ ਹੀ ਨਹੀਂ ਬਟਾਉਣਾ ਉੱਥੇ ਅਗਲਾ ਖੜਦਾ ਹੀ ਨਹੀਂ ਹੈ। ਉਹ ਚਸਕਾ ਅਗਲੀ ਨੂੰ ਤਾਂ ਹੁੰਦਾ ਨਾ। ਉਹਨੂੰ ਚਸਕਾ ਤਾਂ ਪੈਸੇ ਨਾਲ ਆ, ਨਹੀਂ ਚੁੰਡੀ ਧੱਫਾ ਕਰਾਉਣ ਲੱਪੂ। ਉਹੀ ਵੀ ਤਾਂ ਹੀ ਕਿਸੇ ਨਾ ਕਿਸੇ ਪਾਸੇ ਤਾਂ ਹੀ ਖੜੂ ਅਗਲਾ। ਨਹੀਂ ਖੜੂਗਾ ਵੀ ਤਾਂ ਉਹਦੇ ਵੀ ਤਾਂ ਉਦੜਨੇ ਨਾਲ ਇਹੀ ਫਿਰ ਜਰੀਆ ਬਣਦਾ ਨਾ। ਆਹੋ ਤੇ ਉਹ ਉੱਜੜ ਜੂ, ਸਾਈਕਲ ਵਾਲਾ, ਤੇਰੀ ਵਾਲਾ। ਸਾਈਕਲ ਵਾਲਾ ਜਾ ਉਜੜੂ, ਜਾ ਇਹ ਉਜੜੂ। ਬਾਬਾ ਇੱਕ ਗੁਆਰ ਵਾਲੀ ਖੇਡਦੇ ਹੁੰਦੇ ਸੀ ਜਦੋਂ ਮੀਂਹ ਨਹੀਂ ਪੈਂਦਾ ਹੁੰਦਾ ਸੀ, ਕਹਿੰਦੇ ਗੁਆਰ ਗੋਹਾਰ ਵਾਲੀ ਕੀ ਹੁੰਦੀ ਸੀਗੀ ਬਾਬਾ ਜੀ? ਉਹ ਗੋਹਰ ਵਾਲੇ ਹੁਣ ਮਤਲਬ ਮੀਂਹ ਪਾਉਣ ਵਾਸਤੇ ਹੁੰਦੀ ਸੀ। ਉਹ ਬਸ ਐਵੇਂ ਘਰ ਦਾ ਹੀ ਰਾਜ ਬਣਿਆ। ਹੁਣ ਮੇਰੇ ਵਰਗਾ ਕੋਈ ਸਿਆਣਾ ਬੰਦਾ, ਮੈਂ ਸਿਆਣਾ ਹੀ ਆ ਹੁਣ, ਇੱਥੇ ਚੰਗਾ ਭਲਾ ਬੈਠਾ ਤਾਂ ਜੇ ਉਹ ਇਦਾਂ ਕਰਕੇ ਉਹ ਮਗਰ ਥੋੜੋ ਚਲੇ ਜਾਣਾ। ਉਹ ਬੁੜੀਆਂ ਨੇ ਤੇ ਬਹੁਤਾ ਪਾਉਂਦੇ ਆਹੋ ਬੁੜੀਆਂ ਨੇ ਸਿਖਾ ਦੇਣਾ। ਉਹ ਯਾਰ ਚੰਗਾ ਬਹੁਤਾ ਖਪਤਾ ਹੋ ਜਾਂਦਾ ਫੇਰ। ਹਾਂ ਸਹੀ ਗੱਲ ਆ। ਬੁੜੀਆਂ ਨੇ ਸਿਖਾ ਦੇਣਾ, ਬਾਲਟੀ ਲਿਆ ਕੇ ਨਿਆਣਿਆਂ ਨੇ ਕਿ 10-10 9-9 ਸਾਲ ਦੇ ਮੁੰਡੇ ਉਹਦੇ ਪਾ ਕੇ ਕਹਿਣਾ ਇਹਦੇ ਆਪਣੇ ਤਾਏ ਤੇ ਸਿੱਟ ਦੋ, ਇਹ ਗਾਲਾਂ ਕੱਢੂਗਾ ਤਾਂ ਬੱਦਲ ਆਊ। ਉਹਨਾਂ ਨੇ ਉਹ ਨਹੀਂ, ਉਹ ਘੋਲ ਕੀ ਉਹ ਵਾਕਈ ਜੇ ਮੀਂਹ ਪੈ ਵੀ ਜਾਂਦਾ ਉਹ ਸੀ? ਪੈ ਵੀ ਜਾਂਦਾ ਹੋਊਗਾ ਕਿਤੇ। ਐਵੇਂ ਗੱਲ ਬਣਾਈ ਸੀ ਰੌਲਾ ਗਦੌਲਾ ਉਹਦੇ ਗੁਆਰ ਦੇਖੋ, ਵਾਲੀ। ਬੱਚਿਆਂ ਦੇ ਮੂੰਹ ਕਾਲੇ ਕਰਕੇ ਆਹੋ, ਆਹੋ। ਦੋਈ ਮੀਂਹ ਮੰਗਦੀ, ਮੰਗਦੇ ਸੀ ਮੀਂਹ। ਕਾਲੀਆਂ ਇੱਟਾਂ, ਕਾਲੇ ਰੋਡ, ਮੀਂਹ ਵਸਾ ਦੇ ਜ਼ੋਰੋ ਜ਼ੋਰ। ਆਹੋ ਲੋਹੜੀ 10 ਦਿਨ ਮੰਗੀ ਜਾ, ਕਿਸਾਵਾਂਗੇ ਮੀਂਹ ਉਹ ਲੋਹੜੀ ਮੰਗੀ ਜਾਂਦੇ ਸੀ 5-6 ਦਿਨ ਪਹਿਲਾਂ ਮੰਗਣ ਲੱਗ ਪੈਣਾ, 5-6 ਦਿਨ ਬਾਅਦ ਮੰਗੀ ਜਾਣੀ ਲੋਹੜੀ। ਹੁਣ ਕੋਈ ਮੰਗਦਾ? ਅੰਦਰ ਬੱਟੇ ਨਾਲ ਖੜਕਾ ਸਾਨੂੰ ਦੂਰੋਂ ਨਾ ਡਰਾ। ਨਹੀਂ ਬਾਬਾ ਗੋਹਰ ਵਾਲੀ ਤੇ ਗੁੱਸਾ ਨਹੀਂ ਸੀ ਕਰਦੇ ਜਦੋਂ ਗੋਹੇ ਨਾਲ ਤੇਰਾ ਕੁਝ ਉਹ ਗੁੱਸੇ ਨਾਲ ਹੀ ਗਾਲਾਂ ਕੱਢਦੇ ਸੀ, ਤਾਂ ਹੀ ਬੱਦਲ ਚੜ੍ਹਦਾ ਸੀ। ਗਾਲਾਂ ਕਢਾਉਣ ਲਈ ਤਾਂ ਕਰਦੇ ਸੀ ਸਾਨੂੰ। ਯਾਨੀ ਗਾਲਾਂ ਜਿਹੜੀਆਂ ਬੱਦਲ ਨੂੰ ਖਿੱਚ ਲੈਣੀਆਂ ਸੀ। ਜਿਹੜੀ ਇੱਕ ਬਣਾਇਆ ਸੀ ਉਹ ਜਿਹੜੀ ਜਨਾਨੀ ਕੱਬੀ ਹੋਣੀ ਨਾ, ਬਹੁਤੀ ਗਾਲਾਂ ਗੂਲਾਂ ਕੱਢਣੇ ਵਾਲੀ ਨਿਆਣੇ, ਉਹ ਦੂਜੀਆਂ ਜਿਹੜੀਆਂ ਚੰਗੀਆਂ ਜਿੰਨਾ ਉਹਨਾਂ ਨਿਆਣੇ ਉਹਨਾਂ ਤੇ ਗੋਹਾ ਪਾਣਾ ਪੂਰਾ ਆਪਣੀ ਤਾਈ ਤੇ ਸਿੱਟਿਆ, ਬੋਬੋ ਤੇ ਸਿੱਟਿਆ, ਉਹ ਬੋਬੋ ਤੇ ਸਿੱਟਿਆ ਹੋਣਾ, ਉਹ ਸਿਰ 'ਚ ਨਹੀਂ ਪਾਉਣਾ, ਇੱਥੇ ਤੇ ਲਾਉਣਾ ਦਾ ਪਾਣਾ, ਗਾਲਾਂ ਕੱਢ ਗੌਰੂ ਪੱਟਾਂ। ਉਹ ਬਾਈ ਕਿਹੜਾ ਗੋਇਆ ਚੜਿਆ ਦਾ ਗੰਦਾ ਪਾਣੀ। ਹਾਂ ਜੋ ਹੱਥ ਆਵੇ ਯਾਰ ਭਰਨੀ, ਆਹੋ ਭਰ ਕੇ ਲਿਜਾ ਕੇ ਦੇਖਣਾ ਬੁੜੀਆਂ ਧਾਰਾਂ ਥੱਲੇ ਬੈਠੀਆਂ ਹੁੰਦੀਆਂ ਸੀ ਗਰਮੀਆਂ ਨੂੰ, ਤੇ ਬਾਹਰ ਉਦੋਂ ਬਿਜਲੀ ਨਹੀਂ ਸੀ ਹੈਗੀ, ਉਦੋਂ ਤਾਂ ਕਰਦੇ ਸੀ। ਉਹ ਬੈਠੀਆਂ ਆ ਤੇ ਇੱਕ ਇਹਨਾਂ ਇਧਰੋਂ ਆ ਬਾਲਟੀ ਭਰੀ ਜਾਂਦਾ, ਉਹ ਆਪਣੇ ਬੈਠੇ ਕੋਈ ਹੁਣ ਅੜਾਈ ਸੜਾਈ ਕੋਈ ਕਰਨ ਲੱਗੀਆਂ, ਜਾ ਕੇ ਬਾਲਟੀ ਪਾਣੀ ਕਦੇ ਦੀ ਸਿੱਟਣੀ ਉਹਦੇ ਉੱਤੋਂ ਦੀ। ਹਾਂ ਬਿਲਕੁਲ। ਸਿੱਟ ਕੇ ਚੱਲ ਜੀ ਨੱਠ ਜਾਣਾ, ਮਗਰ ਉਹ ਗਾਲ ਮੰਦਾ ਹੁੰਦਾ ਉਹ ਰਿਹਾ। ਨਿਆਣਿਆਂ ਨੇ ਭੱਜ ਜਾਣਾ, ਨਾ ਹੱਥ ਆਉਣਾ ਨਾ। ਉਹ ਜਦੋਂ ਲਿਪੜ ਜਾਣੀ ਨਾ ਬੁੜੀਆਂ ਤੇ ਉਹਨੇ ਕਹਿਣਾ ਹੁਣ ਕੰਮ ਤੇ ਸ਼ੁਰੂ ਹੋ ਗਿਆ, ਕਿ ਉਹ ਆਪਾਂ ਵੀ ਨਾ ਕਰ ਲਈਏ। ਹਾਂ, ਫਿਰ ਬਾਕੀ ਫਿਰ ਉਹਨਾਂ ਨੇ ਵੀ ਭਰ ਲੈਣੀਆਂ ਬਾਲਟੀਆਂ, ਜਿਹੜਾ ਕੋਈ ਬੰਦਾ ਕੋਲ ਦੀ ਲੰਘਦਾ ਕਿ ਉੱਤੇ ਸਿੱਟ ਦੇਣਾ ਉਹਨਾਂ ਨੇ। ਫੁਹਾਰਾ ਹੋ ਜਾਂਦਾ ਸੀ ਉਹਦਾ ਸਾਰੇ। ਕੁੜੀਆਂ ਵੀ ਤੇ ਮੁੰਡੇ ਵੀ ਸਾਰੇ ਰਲ ਕੇ ਭੰਗ ਵਾਲੀ ਨਹੀਂ ਗਿਆ
ਉਹ ਤਾਂ ਬੜੀ ਵਧੀਆ ਚਾਹ ਪ੍ਰਭਾਵ ਪਾਣੀ ਵੀ ਜਿੰਨੇ ਨਾ ਜੀ। ਭਾਂਗ ਵਾਲੀ ਨਾ, ਪਾਣੀ ਨਾ। ਨੂੰ ਕਹਿੰਦਾ ਬਾਬਾ ਪੀ ਗਿਆ ਤੇ ਭਾਂਗਾ ਉਹ ਨਾ ਭੰਗ ਵਾਲੀਆਂ ਪਾਈ ਭਾਂਗ ਵਾਲੀ ਉਹਨੂੰ ਦੱਸੀ ਨਾ ਤੂੰ ਉਹ ਨਾ ਯਾਰ। ਉਹ ਨਾ ਮੈਂ ਸਾਰੀ ਉਮਰ ਕਰਦਾ ਇਹ ਵੀ ਡਰਾਮੇ ਕਰਨ ਉਹ ਨਹੀਂ ਭਾਂਗ ਵਾਲੇ ਏਦਾਂ ਦਾ ਕੰਮ ਕਿੱਥੇ ਚੱਲਦਾ ਉਹਨੇ ਦੱਸ ਕੇ ਤਾਰੇ ਨਹੀਂ ਭੰਗ ਵਾਲੀ ਨਹੀਂ। ਉਹ ਪਾਣੀ ਪਿਲਾਉਣਾ ਕੋ ਦੱਸ ਕੇ ਪਾਣੀ ਚਾਹੀਦੀ ਤੂੰ ਇਦਾਂ ਬਾਬੇ ਭਾਂਗ ਬਾਬਾ ਕਦੇ ਭੰਗ ਪੀਤੀ ਜ਼ਿੰਦਗੀ 'ਚ ਕਦੇ ਉਹ ਪੀਤੀ ਆ ਇੱਕ ਅੱਧੀ ਵਾਰੀ। ਮਤਲਬ ਕਾਹਦੇ ਵਿੱਚ ਪਕੌੜਿਆਂ 'ਚ ਜਾਂ ਚਾਹ 'ਚ ਜਾਂ ਕਾਹ 'ਚ ਉਹ ਆਹ ਪਤਾ ਨੀ ਕਿਸੇ ਨੇ ਪਕੌੜਿਆਂ 'ਚ ਮੈਨੂੰ ਖਿਲਾਤੀ ਸੀ ਇੱਕ ਫਿਰ ਵਾਰੀ। ਕਿਦਾਂ ਕੀ ਬਣਿਆ ਫਿਰ ਘੁੰਮੇ ਫੇਰ ਕੀ ਘੁੰਮਿਆ ਕਿ ਮੈਂ ਘਰ ਮਸੀਂ ਲੱਭਿਆ, ਮੈਂ ਤਾਂ ਮੁੜ ਕੇ ਥੱਕਿਆ ਨਹੀਂ, ਮੈਂ ਨਹੀਂ ਕੰਮ ਕਰਦਾ। ਇਹਦਾ ਪਤਾ ਤਾਰੇ ਦੀ ਜਿੱਦਾਂ ਜੋ ਮੈਂ ਨਸ਼ੇ ਦਾ ਸਾਰੀ ਜ਼ਿੰਦਗੀ 'ਚ ਨਹੀਂ ਕੀਤਾ ਕੰਮ। ਬਾਈ ਆਹ ਉਹ ਜਿਹੜੀ ਸ਼ਰਾਬ। ਮੋੜ ਤੇ ਭੰਗ ਇੱਕ ਦਫਾ ਉਹ ਬਾਈ ਹੁਣ ਆ ਸ਼ਰਾਬ ਸਵਾਹ ਖੇ ਅਗਲੇ ਕਰਦੇ ਆ, ਸਿਗਰਟਾਂ ਭਰ ਕੇ ਪੀਂਦੇ ਆ। ਨਹੀਂ ਕੋਈ ਨਹੀਂ, ਮੈਂ ਹੁੱਕਾ ਸਿਗਰਟਾਂ ਪੀ ਲੈਂਦੀ ਆ, ਹੁਣ ਵੀ ਹੁੱਕਾ ਹੈ ਤਾਂ ਨਹੀਂ ਬਾਬਾ ਪੀ। ਭੰਗ ਦਾ ਜਿਹੜਾ ਨਸ਼ਾ ਕਹਿੰਦੇ ਬੜਾ ਚਿੱਤੂ ਜਿਹਾ ਨਸ਼ਾ ਹੈ ਇਦਾਂ ਹੀ ਆ ਉਹ ਨਸ਼ਾ ਹਰੇਕ ਹੀ ਚੁੱਤੂ ਹੀ ਹੁੰਦਾ। ਹਰ ਕੋਈ ਚਿੱਤੂ ਹੀ ਹੁੰਦਾ। ਇਹ ਕੋ ਜ਼ਿਆਦਾ ਹੀ ਆ ਦੋ ਜੁੱਤੀਆਂ ਨਹੀਂ ਖਾਂਦਾ ਬੰਦਾ ਜਦੋਂ ਉਹਦਾ ਥੱਲੇ ਜਾਂਦਾ। ਨਸ਼ਾ ਜਿਹੜਾ ਫੀਮ ਦਾ ਨਾ, ਫੀਮ ਦਾ ਹਾਂ ਹਾਂ ਫੀਮ ਦਾ ਨਸ਼ਾ ਜਿਹੜਾ ਵੀ ਸ਼ੇਰ ਦਾ ਜਵਾਨ ਹੋਵੇ, ਫੀਮ ਖਾ ਕੇ ਚਾਹ ਦਾ ਕੱਪ ਪੀ ਕੇ ਮੋਹਰੇ 10 ਬੰਦੇ ਹੋਣ, ਜਿਹਦੇ ਡਾਂਗ ਮਾਰੂ ਗੋਡੀ ਤਾਂ ਉਹਦੀ ਆਪ ਵੀ ਲੱਗ ਜਾਣੀ, ਪਰ ਮੋਹਰਲੇ ਨੂੰ ਖੜਾ ਨਹੀਂ ਰਹਿੰਦਾ, ਡਿੱਗ ਪੈਂਦਾ। ਅੱਛਾ ਇੰਨਾ ਜਸ਼ੀਲਾ ਹੁੰਦਾ ਫੀਮ ਵਾਲਾ। ਜਿਹੜਾ ਸ਼ਰਾਬ ਵਾਲਾ ਉਹਨੂੰ ਚਾਹੇ ਨਿਆਣਾ ਕੁੱਟ ਲਵੇ, ਉਹਦੀਆਂ ਲੱਤਾਂ ਨਹੀਂ ਰਹਿੰਦੀਆਂ, ਐਂ ਕਰਦਾ ਛੇਤਰ ਮਾਰ ਕੋਡੀਆਂ ਖੋ। ਇਦਾਂ ਹੀ ਭੰਗ ਵਾਲਾ ਬੋਲਦਾ ਬਹੁਤ। ਇਦਾਂ ਹੀ ਬੋਲ। ਫੀਮ ਆ ਜਿਹੜੀ, ਫੀਮ ਖਾ ਕੇ ਤੇ 50 ਮੀਲ ਬਾਟ ਕਰਦੇ ਦੀਆਂ ਲੱਤਾਂ ਨਾ ਦਿਖਣਗੀਆਂ। ਉਹ ਉਦੋਂ ਜੱਟ ਦੇ ਲਾ ਉਹਦੇ ਭਾਂਡੇ ਭੁੰਡੇ ਸਿੱਟ ਕੇ ਸਾਰੇ ਸਿੱਟ ਕੇ ਜਦੋਂ ਉਹ ਕੁੱਟਣ ਲੱਗ ਪਿਆ ਮੁੜ ਕੇ ਉਹ ਤੋਂ ਹਿੱਲੀ ਨਹੀਂ ਹੋਇਆ। ਆਹੋ ਬਾਈ ਲਿਆਸ ਨੂੰ ਪੁੱਛ ਲੈ ਇੱਕ ਦਫਾ ਬਾਈ ਲਿਆਸ ਨੇ ਉਹ ਭੰਗ ਪੀ ਲਈ ਸਾਡੇ ਸੀ। ਯਾਰ ਸਾਰੇ ਨਾ ਬਾਈ ਲਿਆਣੇ ਦਾ ਵੀ ਸਾਡੇ ਦੇਸ਼ ਨਾ ਕੀ ਤਰੀਕਾ ਦੀ ਖੂਹਾਂ ਬਾਤ ਉੱਤੇ ਚਾਲੂ ਹੈ ਉਹ ਸਾਡੀ ਸੁੱਟ ਤੋਂ ਪਹਿਲਾਂ ਸਾਡੇ ਦੇਸ਼ ਦੁਆੜਾ ਪੈਲੀ ਮਨਜ਼ੂਰ ਸੀ, ਉੱਥੇ ਫੀਮ ਬੀਜਦੇ ਹੁੰਦੇ ਡੋਡੇ। ਸਾਡਾ ਸਾਰਾ ਇਲਾਕਾ, ਸਾਡਾ ਲੁਧਿਆਣਾ ਜ਼ਿਲ੍ਹਾ ਸਾਰੇ ਹੀ ਪੋਸਤੀ ਫੀਮੀ ਤਾਂ ਹੀ ਸੀ ਇਹ। ਅੱਛਾ ਇੱਥੇ ਚਾੜਾਂ 'ਚ ਬੀਜਦੇ ਸੀ ਤੁਹਾਡੇ। ਚਾੜਾਂ 'ਚ ਕਹਿੰਦੇ ਸੀ ਹਕੂਮਤ ਨੇ ਇਜਾਜ਼ਤ ਹਕੂਮਤ ਨੇ ਸਾਡੇ ਇਜਾਜ਼ਤ ਪਿੰਡਾਂ ਨੂੰ ਇਜਾਜ਼ਤ ਚਿੜੀਆਂ ਵੀ ਜਿਹੜੀਆਂ ਉਹ ਵੀ ਇਹ ਚਾੜਾਂ ਲੱਗੇ ਸੀ ਤੁਹਾਡੇ। ਨਹੀਂ। ਇਹ ਜੇ ਹੁਸ਼ਿਆਰਪੁਰ 'ਚ ਹੋਣੀ, ਜਲੰਧਰ 'ਚ, ਅਸੀਂ ਲੁਧਿਆਣੇ 'ਚ। ਜਲੰਧਰ ਨਾਲ ਰਿਆਸਤ ਸੀਗੀਆਂ। ਅਸੀਂ ਲੁਧਿਆਣੇ 'ਚ ਸੀ। ਚਾੜਾਂ ਰਿਆਸਤ ਦੇ ਨਾਲ ਲੱਗਦੇ। ਕੋਲ ਸੀ ਚਾੜਾਂ ਚੇਤਾ ਲਾਦੀਆਂ। ਅੱਛਾ ਇੱਕ ਗੱਲ ਹੋਰ ਵੀ ਸੁਣੀ। ਉਹ ਸਿਗਰਟ ਇੱਥੇ ਰੱਖ ਲਈ, ਹੁਣ ਖਤਮ ਦੇਣਾ ਇੱਥੇ। ਬਾਬਾ ਜੀ ਕੋਲ ਸੁਣ। ਵੀਡੀਓ ਚ ਨਹੀਂ ਪੀ ਬਾਬਾ ਪੀ ਸੋਹਣੀ ਲੱਗਣੀ। ਬਾਅਦ ਪੀਣਾਗੇ ਬਾਅਦ ਚਲੋ ਇਹ ਚਾਹ ਪੀਵਾਂਗੇ ਉਹ ਯਾਰ ਵਕਫਾ ਕਰਕੇ ਪਾ ਦੋ। ਉਹ ਤੂੰ ਮਿੰਟ ਕ ਬੰਦ ਕਰ ਲਾ, ਵੀਡੀਓ ਕਿਤੇ ਦਿਨ ਮੁੱਕ ਗਿਆ। ਬਾਬਾ ਚਾਹ ਲਾਦੀ ਨਾ ਨਾਲ ਹੀ ਚਾਹ ਪੀ। ਹਾਂ ਚੱਲ ਚਿੱਟੀ ਅੱਛਾ ਬਾਈ। ਅੱਛਾ ਬਾਬਾ ਇੱਕ ਵਾਰੀ ਬਾਈ ਨੇ ਭੰਗ ਪੀ ਲਈ, ਭੰਗ ਨਹੀਂ ਸੀ ਯਾਰ ਪੀਤੀ। ਪਲਾਤੀ ਪਕੌੜਿਆਂ 'ਚ। ਨਹੀਂ ਪਕੌੜਿਆਂ 'ਚ ਬੰਦੇ ਪਕੌੜੇ ਪਾ ਲੈਂਦੇ ਆ ਪਕੌੜਿਆਂ 'ਚ। ਉੱਥੇ ਬੈਠਾ ਸੀਗਾ। ਇਹਨੇ ਵੀ ਪੀਤੀ। ਭੋਲੇ ਨੂੰ ਬਾਬੇ ਦੇ ਨੂੰ ਪਤਾ ਸੀ, ਉਹਨੇ ਨਹੀਂ ਖਾਦੇ। ਉਹ ਕਹਿੰਦਾ ਮੈਨੂੰ ਤਾਂ ਬੁਖਾਰ ਹੋਇਆ। ਪੱਪੂ ਨੇ ਸ਼ਰਾਰਤ ਸੀ, ਪੱਪੂ ਦੀ ਸਾਰੀ। ਹਾਂ ਤੇ ਉਹ ਸਾਰਿਆਂ ਦੀ ਛਾਈ ਪਕੌੜੇ ਖਾ ਲਏ ਉਹ। ਚੌਰੀ ਵਾਸਲਮ ਤਾਂ 3 ਦਿਨ 4 ਦਿਨ ਹੀ ਉੱਠਿਆ। ਅੱਛਾ ਚੋਰੀ ਪਿਸ਼ਾਬ ਕਰਨ ਗਿਆ ਬਾਹਰ ਤੇ ਉੱਥੇ ਉਹਦੇ ਤੇ ਉਹ ਸੌਂ ਲੈਦਾ ਕੇਸ ਆ। ਅੱਛਾ ਉਹ ਏਟੀਆ ਫਨ ਤੇ ਉਹ 81 ਖਾਦੀ ਸੀ। ਰਾਣਾ ਲਿਆਸ ਸਾਹਿਬ ਨੇ ਜਨਾਬ ਉੱਥੇ ਬਾਲਟੀ ਫੜੀ, ਮੱਝ ਦਾ ਇਹ ਥਣ ਫੜੇ ਇਸ ਤਰ੍ਹਾਂ ਚੋਣ ਡਿਆ, ਏਦਾਂ ਫੜ ਕੇ ਬੈਠਾ ਏਦਾਂ। ਤੇ ਜਦੋਂ ਮੱਝ ਪੂਛ ਮਾਰੇ ਨਾ ਤੇ ਫੇਰ ਚੋਣ ਲੱਗ ਪਏ। ਜਦੋਂ ਮੱਝ ਪੂਛ ਮਾਰਨੋਂ ਹਟ ਜਾਏ ਫੇਰ ਹਟ ਜਾਏ। ਕਹਿੰਦਾ ਯਾਰ ਮੱਝ ਦੇ ਥਾਣੀ ਬਹੁਤ ਮੋਟੇ ਮੋਟੇ ਮੇਰੇ ਹੱਥਾਂ 'ਚ ਨਹੀਂ ਆਏ। ਸਹੀ ਗੱਲ ਆ। ਉਹ ਖੜੇ ਉਹ ਥਾਣੇ ਮੈਂ ਤਾਂ ਤਾਰਾ ਗਿਆ। ਬੱਗਾ ਲਵਾਰ ਸਦੀਰੀ ਨਾਲ ਚੁੰਬੜ ਕੇ ਕਹਿੰਦਾ ਦੇਖੋ ਹਾਰਾ ਚੱਲਦਾ ਭੰਗ ਪੀਤੀ। ਚੌਰੀ ਦੀ ਖਬਰ ਲੈਣ ਆਪਾਂ ਗਏ ਸੀ ਘਰ, ਉਹਨੂੰ ਪਤਾ ਕੀ ਹਾਲਤ। ਬਾਈ ਲਿਆਸ ਨਾ ਸ਼ਾਮ ਜੀ ਹੋਈ ਨਾ, ਮੈਂ ਵੀ ਖਾਦੇ, ਮੈਨੂੰ ਵੀ ਥੋੜੀ ਮੈਨੂੰ ਹੋਦਾ ਹੋਸ਼ ਸੀ, ਮੈਨੂੰ ਫਿੱਟ ਮੈਂ ਫਿੱਟ ਸੀ। ਬਾਈ ਹੁਣੇ ਨਾ ਇੱਥੇ ਧੁੱਪੇ ਮੰਜੇ ਡਾਏ ਬਾਹਰ ਆਸਰ ਵੇਲੇ 5:30 ਵਜੇ। ਉਹ ਬੰਦਾ ਸਕੂਨ ਤਾਂ ਨਹੀਂ ਨਾ ਹੁੰਦਾ, ਇਹਨੇ ਉੱਥੇ ਮੰਜੇ ਬਾਹਰ ਕੱਢ ਕੇ ਬੈਠ ਤੇ ਉੱਥੇ ਧੁੱਪੇ ਪਿਆ ਹੈ ਮੰਜੇ ਦੇ ਉੱਤੇ। ਤੇ ਚੌਰੀ ਵੀ ਆ ਗਿਆ ਸੀ ਮੇਰੇ ਕੋਲ। ਚੌਰੀ ਵੀ ਆ ਗਿਆ। ਚੌਰੀ ਦੀ ਹਾਲਤ ਮੰਦੀ, ਉਹਨੂੰ ਪਾਇਆ ਤੇ ਉਹਦੇ ਆਲੇ ਦੁਆਲੇ ਬਾਈ ਅਰਸ਼ਲ ਆ ਕੇ ਬਹਿ ਗਿਆ। ਉਹ ਕਵੇ ਇਹ ਬੜੀ ਬਗਾਰਤੀ ਕੀਤੀ ਆ, ਇਹ ਜੇ ਮਰ ਜਾਵੇ ਇਹ ਇੱਥੇ ਸਾਡੇ ਖਾਤੇ ਪਾਊ। ਉਹ ਬਾਈ ਅਰਸ਼ਲ ਨੇ ਵਾਹਵਾ ਨਾ ਰੌਲਾ ਪਾਇਆ। ਫਿਰ ਅਸੀਂ ਸ਼ਾਮ ਹੋਈ, ਅਸੀਂ ਚੋਰੀ ਨੂੰ ਫੜ ਕੇ ਲੈ ਕੇ ਗਏ ਘਰ ਨੂੰ। ਇਧਰੋਂ ਫੜਿਆ, ਇੱਕ ਨੇ ਇਧਰੋਂ ਫੜਿਆ। ਫਿਰ ਡਾਕਟਰ ਸ਼ਫੀਕ ਦੇ ਲਗੇ, ਉਹਨੂੰ ਟੀਕੇ ਲਵਾਏ। ਪਰ ਉਹ ਟੀਕਿਆਂ ਨਾਲ ਵੀ ਨਹੀਂ ਆਰਾਮ ਆਇਆ। ਉਹਨੂੰ ਤਾਂ 4-5 ਦਿਨ ਲੱਗ ਗਏ ਯਾਰ ਘਰੇ ਰਿਹਾ। ਉਹਨੇ ਫਿਰ ਦਵੀੜ ਚੰਗੀ ਦਿੱਤੀ ਹੋਣੀ ਹੈ ਨਾ। ਉੱਤੋਂ ਜਲੇਬੀਆਂ ਖਾਧੀਆਂ, ਇਹ ਵੀ ਨਾਲ ਉਹ ਇਹਨੇ ਲਿਆ ਕੇ ਜਲੇਬੀਆਂ ਦੇ ਦਿੱਤੀਆਂ। ਜਲੇਬੀਆਂ ਵੀ ਖਾਧੀਆਂ ਸੀ। ਅੱਛਾ ਬਾਈ ਲਿਆਸ ਬਾਬਾ ਬਲੀ ਜਾਣ ਕੇ ਸ਼ੇਰ ਨੂੰ ਦੱਸੀ ਉਹਦੀ ਜਲੇਬੀਆਂ। ਗੱਲ ਸੁਣਾ ਯਾਰ ਜਿਹੜੀ ਤੁਸੀਂ ਘੜੀਆਂ ਗਏ। ਜਲੇਬੀਆਂ ਅਸੀਂ ਜਾਣ ਕੇ ਫਿਰ ਖਾਧੀਆਂ ਸੀ ਕਿ ਯਾਰ ਦੇਖ ਕਹਿੰਦੇ ਆ ਮਿੱਠੇ ਨਾਲ ਚੜਦੀ ਬੜੀ ਹੈ, ਦੇਖੀਏ ਕਿੰਨੀ ਕੁ ਚੜਦੀ ਹੈ। ਪਤਾ ਉਦੋਂ ਸਾਨੂੰ ਉਦੋਂ ਲੱਗਾ ਬਾਬਾ ਬਲੀ ਸ਼ੇਰ ਵੀ ਤੁਹਾਡੇ ਪਿੱਛੋਂ ਇਲਾਕੇ ਦਾ ਸੀ ਹੈ ਨਾ? ਬਾਪੂ ਖੜੀ ਲੁਧਿਆਣਾ। ਸਾਡੇ ਕੋਲ ਦੀ ਪਿੰਡ ਕੋਲ ਹੀ ਪਿੰਡ ਸੀ। ਬਾਬਾ ਗੱਲ ਤੂੰ ਹੁਣ ਬਾਹਰ ਕਿਹੜੀ ਸੁਣਾਉਣੀ? ਖਾਨ ਬਜ਼ੁਰਗ ਸੀ ਉਹ ਜਿਹੜਾ ਐਮਸਨ ਨੇ ਤੇ ਤੂੰ ਉਹ ਬਾਬੇ ਬੋਲੇ ਨੂੰ ਉਹਦੇ ਨਾਲ ਕੀਤਾ ਸੀ ਜਿਹੜਾ ਡਰਾਮਾ। ਕਿਹੜੇ ਬੋਲੇ ਨਾ? ਬੋਲਾ ਗਨੀ ਦਾ ਪੇ। ਨਹੀਂ ਐਵੇਂ ਤਾਂ ਨਹੀਂ ਕਰਦਾ।
ਉਹ ਕੀ ਸੀ? ਨਹੀਂ ਉਹ ਗਨੀ ਗੁੱਜਰ ਦਾ ਬਾਪ ਹੁੰਦਾ ਸੀ ਬਾਬਾ ਬੋਲਾ। ਅੱਛਾ ਉਹਨਾਂ ਕੀ ਕੀਤਾ? ਉਹ ਬਾਬਾ ਬੋਲਾ ਜਿਹੜਾ ਸੀ ਨਾ ਉਹ ਗੱਲ ਨੂੰ ਬਹੁਤ ਲੈਂਦਾ ਸੀ ਫਟਾਫਟ ਨਾ ਸੀਰੀਅਸ ਲੈ ਜਾਂਦਾ ਸੀ। ਅੱਛਾ ਉਹ ਸੁਣਦਾ ਨਹੀਂ ਸੀ ਹੁੰਦਾ ਗੱਲ ਕੋਈ ਵੀ ਸੁਣਦਾ ਹੁੰਦਾ ਨਹੀਂ ਸੀ ਤੇ ਉਹਨੇ ਨਾ ਮਤਲਬ ਗੱਲ ਲਾਜ਼ਮੀ ਅਗਲੇ ਨੂੰ ਸੁਣਾਉਣੀ ਜਾਂ ਤਾਂ ਕਿਸੇ ਦੇ ਹੱਕ ਚ ਆ ਤਾਂ ਫਿਰ ਉਹਦੀ ਤਾਰੀਫ ਕਰਨੀ ਪੂਰੀ ਜੇ ਕਿਸੇ ਦੇ ਨਾਲ ਮਾੜਾ ਜਿਹਾ ਉਹ ਮੁਖਾਲਫ ਹੋ ਗਿਆ ਫਿਰ ਉਹਦੀ ਧੀ ਦੀ ਭੈਣ ਦੀ ਵੀ ਪੂਰੀ ਕਰਨੀ। ਅੱਛਾ ਕੁੰਦਕਬਾਜ਼ੀ ਹੋ ਜਾਣੀ। ਹਾਂ ਫਿਰ ਕੁੰਦਕਬਾਜ਼ੀ ਕਰਨੀ ਫਰਜ਼ ਕਰ ਕਿਤੇ ਉਹ ਲੰਬੜ ਦਾ ਕੋਈ ਯਾਰ ਕਿਤੇ ਟਿਕਾਣਾ ਵਾ ਕਿਤੇ ਉਹਦਾ ਕੁੰਡਾ ਚੱਲਦਾ ਬੈਲਰ ਬੈਲਰ ਇਹਨੂੰ ਟਰੈਕਟਰ ਨੂੰ ਟਰੈਕਟਰ ਦੇ 20 ਨਾਂ ਰੱਖੇ ਸੀ ਉਹਨੇ। ਟਰੈਕਟਰ ਦੇ ਨਾਂ ਆਪਣੀ ਰੱਖੇ ਸੀ ਉਹਨੇ ਬੈਲਰ ਜਾਂ ਕੁੰਡਾ ਉਹਦਾ ਚੱਲਦਾ ਤੇ ਜੇ ਫਰਜ਼ ਗੱਲ ਹੋ ਗਿਆ ਉਹਦੇ ਖਿਲਾਫ ਮੈਂ ਕੀ ਜਾਣਦਾ ਤੈਨੂੰ ਨੂੰ ਯਾਰ ਆਪਣੇ ਘਰ ਹੋਊਗਾ ਜੇ ਹੋਊਗਾ ਤਾਂ ਮੇਰੇ ਤਾਂ ਫਿਰ ਏਦਾਂ ਉਹਨੇ ਕਹਿਣਾ ਮੇਰੇ ਤਾਂ ਏਦਾਂ ਵਾਲੇ ਪਾਰੂ ਬੜੇ ਆ ਉਹ ਲੋਕਾਂ ਵਾਲੇ ਮੇਰੇ ਐਂ ਵਾਲੇ ਬਹੁਤ। ਅੱਛਾ ਉਹਦੇ ਇੱਕ ਵਾਰੀ ਉਹ ਹਲਵੇ ਨੂੰ ਕੀ ਕਹਿੰਦਾ ਹੁੰਦਾ ਸੀ ਬਾਬਾ? ਸੰਢੋਲਾ। ਹਲਵੇ ਨੂੰ ਸੰਢੋਲਾ? ਮੈਂ ਕਹਿੰਦਾ ਉਹਨਾਂ ਨੂੰ ਘਰ ਦੇ ਕਿਹਾ ਬਥੇਰਾ ਉਹ ਕਿਤੇ ਸੰਢੋਲਾ ਬਣਾ ਲਓ। ਅੱਛਾ ਇੱਕ ਹੱਥ ਚੁੱਕਣ ਨੂੰ ਵੀ ਉਹ ਕਹਿੰਦਾ ਹੁੰਦਾ ਸੀ ਸਿੰਘ ਮਿੱਟੀ। ਹਾਂ ਸਿੰਘ ਮਿੱਟੀ ਕਹਿੰਦਾ ਹੱਥ ਚੁੱਕਣ ਨੂੰ ਕਹਿੰਦਾ ਸਿੰਘ ਮਿੱਟੀ ਚੁੱਕੀ। ਆਪਣੇ ਲਫ਼ਜ਼ ਰੱਖੇ ਸੀ ਉਹ ਬਾਬਿਆਂ ਦੇ ਹੁੰਦੇ ਸੀ ਸਿਆਣੇ। ਤੁੱਕੇ ਝਾੜ ਦੂੰ ਹਾਂ ਤੁੱਕੇ ਝਾੜ ਦੂੰ ਬਹੁਤ ਕਹਿੰਦਾ ਤੁੱਕੇ ਝਾੜ ਦੀ ਕਹਿੰਦਾ ਤੁੱਕੇ ਝਾੜ ਦੂੰ ਤੂੰ ਕੀ ਸਮਝਦਾ ਮੈਨੂੰ ਤੂਤੀਆਂ ਅੜਾ ਦੂੰ। ਹਾਂ ਤੂਤੀਆਂ ਅੜਾ ਦੂੰ ਆ। ਅੱਛਾ ਬਾਬੇ ਨਾਲ ਫੇਰ ਕੀ ਰੌਲਾ ਪੜ ਗਿਆ ਸੀ? ਲੰਬੜ ਦੇ ਸੀ ਇੱਥੇ ਬੇਣਾ ਚੱਲਦਾ ਕੱਦੂ ਵਾਲੇ ਮਰਬੇ ਅੱਛਾ ਤੇ ਉੱਥੇ ਇਹ ਨਾ ਤੂੰ ਵੀ ਬਾਬਾ ਨਾਲ ਸੀਗਾ ਕੱਲਾ ਐਮਸਨ ਜੀ ਉੱਥੇ? ਮੈਨੂੰ ਨਹੀਂ ਪਤਾ ਇਹਦਾ ਕੇਸ ਇੱਧਰ ਦਾ ਸੀ। ਇਹ ਫੇਰ ਜ਼ਿਆਦਾ ਸੁਣਾਉਣ ਵਾਲੀ ਨਹੀਂ ਹੋਣੀ ਬਾਬਾ ਜਿਹੜਾ ਕਹਿੰਦਾ ਨਹੀਂ ਗੱਲ ਤਾਂ ਆਪੇ ਬਾਬੇ ਨੂੰ ਯਾਦ ਆਏਗੀ ਕਿ ਪਾਕ ਸਾਹਿਬ ਆ ਇੱਧਰ ਦਾ ਕੇਸ ਆ ਮੈਨੂੰ ਯਾਦ ਆ ਉਦੋਂ ਐਮਸਨ ਦਾ ਤੇਰਾ ਸੀ ਜਿਹੜਾ ਇੱਥੇ ਆ ਖਾਣੇ ਵਾਲੇ ਮਰਬੇ ਚ ਹੋਇਆ ਸੀ ਉਹ ਪਠਾਨ ਨਾ ਹੈਂ ਤੂੰ ਕਰਨਾ ਪਤਾ ਨਹੀਂ ਕੀ ਕਰੂਗਾ ਅੱਜ ਉਹ ਪਿੰਡ ਆ ਕੇ ਉਹਨੇ ਦੱਸਿਆ ਲੋਕਾਂ ਨੂੰ ਅੱਜ ਬਹੁਤ ਬੁਰੇ ਹਾਲਤ ਚ ਨਸ਼ੇ ਚ ਅੱਜ ਪਤਾ ਨਹੀਂ ਕੀ ਕਰੂਗਾ ਉਹ ਤੇ ਪਿੰਡ ਵਾਲੇ ਆਪਣਾ ਪਾ ਕਰ ਲਓ। ਆਹ ਪਿੰਡ ਵਾਲੇ ਆਪਣਾ ਸੋਚੋ ਸਮਝੋ। ਇੱਕ ਵਾਰੀ ਨਾ ਬਾਬੇ ਬੋਲੇ ਨੂੰ ਛੇੜਦੇ ਬਹੁਤ ਹੁੰਦੇ ਸਤਾਉਂਦੇ ਬਹੁਤ ਹੁੰਦੇ ਸ਼ਾਦ ਤੇ ਜੂਬਾ ਇਹ ਬਹੁਤ ਛੇੜਦੇ ਹੁੰਦੇ ਸੀ। ਅੱਛਾ ਸ਼ਾਦ ਨੇ ਕੀ ਕੀਤਾ ਨਾ ਉਹ ਸੁੱਤੇ ਪਏ ਦੇ ਥੱਲੇ ਏਦਾਂ ਮੰਜੇ ਦੇ ਥੱਲੇ ਵੜਨਾ ਵੜ ਕੇ ਥੱਲੇ ਉਹਨਾਂ ਏਦਾਂ ਖਹਿ ਜੀ ਮਾਰਨੀ ਜਿੱਦਾਂ ਬੱਕਰੀ ਨਹੀਂ ਖਹਿ ਕੇ ਲੰਘਦੀ ਜਿੱਦਾਂ ਕੁੱਤਾ ਬੜਿਆ ਦਾ ਉਹ ਇਹਦਾ ਥੱਲੇ ਉਹਦੇ ਖਹਿ ਮਾਰ ਕੇ ਨਾ ਤੇ ਉਹ ਕਹਿੰਦਾ ਉਹ ਦਫਾ ਹੋ ਜਾ ਚਲਿਆ ਜਾ ਹਜੇ ਤੈਨੂੰ ਟੁੱਕ ਪਾ ਕੇ ਹਟਿਆ ਹੁਣ ਉਹਨੇ ਕੁੱਤਾ ਸਮਝਿਆ। ਉਹਨੇ ਕਿਹਾ ਕੁੱਤਾ ਵਾ। ਅੱਛਾ ਸ਼ਾਦ ਨਾ ਸਤਾ ਸਤੂ ਕੇ ਉਹਨੂੰ ਨਾ ਤੇ ਚਲਾ ਗਿਆ। ਰਾਤ ਦਾ ਟਾਈਮ ਸੀ ਵਾਹਵਾ ਲੇਟ ਸੀ। ਸ਼ਾਦ ਨੇ ਪਾਉਂਦਾ ਸੀਗਾ ਢੇਰ ਰਾਤ ਨੂੰ ਉਹਨੇ ਜਦੋਂ ਗੱਡਾ ਲੈ ਕੇ ਲੰਘਣਾ ਨਾ ਤੇ ਉਹ ਜਾਂਦੇ ਨੇ ਉਹਨੂੰ ਸਤਾ ਜਾਣਾ ਆਉਂਦੇ ਨੇ ਵੀ ਸਤਾਉਣਾ ਉਹਨੂੰ ਛੇੜਨਾ ਲਾਜ਼ਮੀ ਛੇੜਨਾ। ਹਾਂ ਅੱਛਾ ਤੜਕਾ ਹੋ ਗਿਆ ਨਾ ਤੇ ਸ਼ਾਦ ਨੇ ਗੱਡਾ ਰੋਕ ਦਿੱਤਾ ਤੇ ਜੂਬੇ ਨੇ ਸ਼ੁਰੂ ਕਰ ਲਿਆ। ਅੱਛਾ ਹੁਣ ਸਵੇਰੇ ਨਾ ਉਹ ਸਾਰਾ ਰਾਤ ਵਾਲਾ ਜਿੰਨਾ ਕੁ ਸਮਾਨ ਸੀ ਸਾਰਾ ਜੂਬੇ ਦੇ ਖਾਤੇ ਤੇ ਸ਼ਰਾਰਤ ਉਹਨੇ ਕੀਤੀ। ਉਹ ਮਤਲਬ ਰਾਤ ਉਹ ਬਸ ਕਰਦਾ ਉਹਨੇ ਕੰਮ ਜੂਬੇ ਨੇ ਸ਼ੁਰੂ ਕੀਤਾ। ਉਹਨੇ ਬਾਬੇ ਨੇ ਕਿਹਾ ਵੀ ਇਹ ਸਾਰਾ ਰਾਤ ਨੇ ਮੈਨੂੰ ਜਿੰਨਾ ਸਤਾਇਆ ਜੂਬੇ ਨੇ ਸਤਾਇਆ ਭਰਿਆ ਕਰ ਲਈ ਪੰਚਾਇਤ ਕਰ ਲਈ ਰੌਲਾ ਪੈ ਗਿਆ ਬਹੁਤ ਖੱਪ ਪਈ। ਜੂਬਾ ਪੇਟੇ ਵੀ ਮੈਂ ਤਾਂ ਕੀਤਾ ਕੱਖ ਨਹੀਂ। ਆ ਜੂਬਾ ਸੌਂਹਾਂ ਕਸਮਾਂ ਖਾਵੇ ਜੂਬੇ ਦੀ ਸਹੁੰ ਤੇ ਵੀ ਇਤਬਾਰ ਘੱਟ ਕਰਦੇ ਸੀ ਬੰਦੇ। ਰਿਕਾਰਡ ਕਰਦਾ ਹੀ ਹੋਣਾ ਨਾ। ਆਹ ਫੇਰ ਕੀ ਪਤਾ ਲੱਗਾ ਵੀ ਯਾਰ ਸ਼ਾਦ ਦਾ ਕੰਮ ਸੀ ਸਾਰਾ ਉਹਨੇ ਕੀਤਾ। ਅੱਛਾ ਤੇ ਫੇਰ ਬਾਬੇ ਦੇ ਮਿਹਨਤ ਵਾਲਾ ਕਰਕੇ ਉਹ ਤੋਂ ਜਾਨ ਛਡਾਈ। ਨਹੀਂ ਤੇ ਬਾਬੇ ਫਕੀਰੀ ਵਾਲੀ ਕਿਹੜੀ ਗੱਲ ਸੀ ਜਿਹੜੇ ਇਹਦੇ ਵਿੱਚ? ਬਾਬੇ ਫਕੀਰੀਏ ਦੇ ਇੱਥੇ ਸੀ ਇਹ ਉਦੋਂ ਜਾਂ ਬਾਈ ਕਰਦੇ ਸੀ ਤੇ ਕਿਤੇ ਕਣਕ ਦੇ ਦਰ ਤੇ ਉਦੋਂ ਪਤਾ ਨਹੀਂ ਕਣਕ ਦਾ ਸੀ ਜਾਂ ਬੇਲਣੇ ਦਾ ਸੀ। ਐਨਸਨ ਦੀ ਤੇ ਯਾਰੀ ਸੀ ਬਹੁਤ ਜ਼ਿਆਦਾ ਇਕੱਠਾ ਕਰਦੇ ਸੀ ਜੋ ਕਰਦੇ ਹੁੰਦੇ ਸੀ। ਆਹੋ ਇੱਥੇ ਕੋਈ ਆਇਆ ਸੀ ਪਤਾ ਨਹੀਂ ਉਹ ਮੰਗਣ ਵਾਲਾ ਜਾਂ ਤਾਂ ਉਹ ਜਿਹੜੇ ਉਹ ਪਠਾਨ ਆਇਆ ਇੱਥੇ ਆਇਆ ਸੀ ਕੋਈ ਲੱਕੜੀਆਂ ਖਰੀਦਣ ਵਾਲਾ। ਅੱਛਾ ਅਸੀਂ ਕਾਢਦੇ ਸੀ ਸੀਰਾ ਦਬਕ ਦਾ। ਸਾਰ ਦਵਾ ਕੇ ਕਾਢਦੇ ਸੀ। ਹਾਂ ਆਹੋ ਉਹ ਦਬਕ ਟੋਇਆਂ ਵਿੱਚ ਹੁੰਦੀ ਸੀ ਪਾਉਣੀ ਕੱਪੜੇ ਲੀੜੇ ਸਾਰੇ ਲਿਬੜੇ ਹੋਏ। ਹਾਲ ਹੋ ਜਾਂਦਾ ਸੀ ਬਹੁਤ। ਆਹੋ ਦੋਹਰਾ ਚੁੱਭਾ ਹੁੰਦਾ ਸੀ। ਬਾਬਾ ਜੀ ਪੱਕ ਦਾ ਕਈਆਂ ਨੂੰ ਪਤਾ ਨਹੀਂ ਲੱਗਣਾ ਕੀ ਹੁੰਦੀ ਸੀ। ਉਹ ਦਬਕ ਖੰਡ ਦੁਬਾਰਾ ਹੁੰਦੀ ਸੀ ਜਿਹੜੀ ਡਰਮਾਂ ਭਰਦੇ ਸੀ ਸਾਰਿਆਂ ਨੂੰ ਪਤਾ ਦਬਕ ਦਾ। ਦੇਸੀ ਖਾਣ ਤੋਂ ਬਾਅਦ ਜਿਹੜਾ ਸੀਰਾ ਨਿਕਲਦਾ ਦੁਬਾਰਾ ਕਾਢ ਉਹ ਅੱਛਾ ਉਹ ਕੱਪੜੇ ਲਿਬੜੇ ਦਾ ਪਠਾਨ ਆਇਆ ਤੇ ਰਹਿਮ ਸਨ ਮੈਂ ਦੱਸਿਆ ਮੈਂ ਕਿਹਾ ਉਹ ਪਠਾਨ ਆਉਂਦਾ ਮੈਂ ਬੜਾ ਡੱਬਾ ਮੈਂ ਕਿਹਾ ਮੈਂ ਇੱਥੇ ਪੈਣਾ ਤੇ ਪੈ ਕੇ ਤੇ ਜਿਸ ਵੇਲੇ ਉਹ ਆਊਗਾ ਤਾਂ ਤੂੰ ਕਹੀਂ ਵੀ ਇਹ ਸਦਾਈ ਆ। ਹੈਂ ਇਹ
ਅੱਛਾ ਤਾਂ ਬਹੁਤ ਡਰਾਮੇ ਕਰਦੇ ਸੀ ਇਹ ਸਦਾਈ ਆ ਅੱਛਾ ਤੇ ਉਹ ਪਠਾਨ ਜਿਸ ਬੜਿਆ ਉਹ ਭਾਈ ਰੱਖੜੀ ਵੇਚਣੀ ਉਹ ਕਹਿੰਦਾ ਚੁੱਪ ਕਰ ਜਾ ਚੁੱਪ ਕਰ ਉਂਗਲੀ ਮਾਰ ਪਤਾ ਰਹਿਣ ਦੇ ਨਹੀਂ ਤਾਂ ਜੇ ਉੱਠ ਕੇ ਉਸ ਨਾਲ ਦੇਖੋ ਉਹ ਕੀ ਕਹਿੰਦਾ ਉਹ ਕਹਿੰਦਾ ਇਹ ਸਦਾਈ ਆ ਉਹ ਕਹਿੰਦਾ ਇਹ ਸਦਾਈ ਕਿਆ ਕਰੇਗਾ ਮੈਂ ਜਦ ਮੈਂ ਕੀਤਾ ਮੈਂ ਉੱਠਿਆ ਤੇ ਮੈਂ ਕਿਹਾ ਖੜ ਜਾ ਤੇਰੀ ਪਠਾਨ ਮੋਰੇ ਮੈਂ ਦੋ ਕੁ ਪੈਰ ਇੱਕ ਦੁਹਾੜਾ ਆਇਆ ਪਠਾਨ ਉਹ ਬਾਪੂ ਖਾ ਲਿਆ ਉਹ ਬਾਪੂ ਖਾ ਲਿਆ ਇੱਥੇ ਆ ਗਿਆ ਪਠਾਨ ਦੋ ਤਿੰਨ ਲੈ ਕੇ ਆਇਆ ਤੇ ਹੱਥ ਲਾਪੇ ਕੰਮ ਕਰ ਪਠਾਨ ਬਾਪੂ ਦੋ ਤਿੰਨ ਪਠਾਨ ਗਏ ਉਹ ਫੇਰ ਪਿੱਛੇ ਮੈਂ ਕਿਹਾ ਮੈਂ ਹੱਥ ਖੜਾ ਕੀਤਾ ਉਹ ਫੇਰ ਪਿੱਛੇ ਨਾ ਹੀ ਭੱਜ ਗਿਆ ਅਸੀਂ ਸਾਡਾ ਚੱਲੇ ਬੇਲ ਨਾ ਇਕੱਠੀ ਕਣਕ ਅਸੀਂ ਗਾਉਂਦੇ ਨੋਲ ਇੱਥੇ ਇਹਨਾਂ ਦਾ ਚੱਲੇ ਫਲਾ ਇੱਧਰ ਸਾਡਾ ਚ ਢੱਗਿਆ ਨਾ ਕਣਕ ਤੁਹਾਡਾ ਆਹੋ ਆ ਗਿਆ ਜੀ ਮੰਗਣ ਵਾਲੇ ਦੋ ਤਿੰਨ ਮੰਗਣ ਵਾਲੇ ਆ ਗਏ ਮੈਂ ਸਾਨੂੰ ਕਿਹਾ ਮੈਂ ਕਿਹਾ ਵੀ ਇਹਨਾਂ ਦੇ ਫਲੇ ਹਕਾਉਣੇ ਤੁਸੀਂ ਕਹਦੇ ਵੀ ਆਹ ਜਿਹੜਾ ਭਾਈ ਹੈ ਗੁੰਗਾ ਮੈਂ ਖਾਲੇ 'ਚ ਬਹਿ ਗਿਆ ਜਾਨ ਮੇਰੇ 'ਚ ਬੜੀ ਸੀ ਬੰਦੇ ਨੂੰ ਦੋਨ ਬੜਾ ਜਵਾਨ ਸੀ ਡਰਵਾ ਸੀ ਬਹੁਤ ਮੈਂ ਡਰਦਾ ਮੈਨੂੰ ਕੱਦ ਵੀ ਬੜਾ ਸੀ ਮੈਂ ਨਾ ਆਮਦਾਨ ਕਹਿੰਦਾ ਵੀ ਇਹ ਗੁੰਗਾ ਤੁਸੀਂ ਪਰੇ ਨਾ ਜਾਓ ਕਹਿੰਦੇ ਨਹੀਂ ਜੀ ਅਸੀਂ ਤੇ ਲੈਣਾ ਮੈਂ ਕਿਹਾ ਮੈਂ ਕੀਤਾ ਕੱਢਿਆ ਨਾ ਬਾਹਰ ਭੱਜ ਕੇ ਮੈਂ ਕਿਹਾ ਬਣਾ ਬਣਾਣੇ ਉਹ ਦੋ ਅਸੀਂ ਆਪਣੇ ਫੜੇ ਮਗਰ ਲਾੜੇ ਦੋ ਉਹਨਾਂ ਦੇ ਮਗਰ ਸਾਰਾ ਦੁਪਹਿਰਾ ਉਹਨਾਂ ਕੋਲੋਂ ਆਹੋ ਜਦੋਂ ਪਿੱਛਾ ਦੇਖਣ ਮੈਂ ਬੜਾ ਜਿਹਾ ਗੇੜਾ ਦੇ ਮੈਂ ਗੁੰਗਾ ਉਹ ਭਜਾਈ ਕਹਿੰਦੇ ਰੱਬ ਦਾ ਨਾਮ ਮੰਨੋ ਸਾਡੀ ਜਾਨ ਛਡਾ ਦੇ ਕੋਲੋਂ ਗੁੰਗੇ ਤੇ ਨਹੀਂ ਗੁੰਗੇ ਦੇ ਕੋਲੋਂ ਜਾਨ ਮੇਰੀ ਛਡਾਓ ਉਹ ਬੜੀ ਗੱਲ ਸੀ ਭਾਈਆ ਅੱਜ ਕਿਹੜਾ ਪੁੱਛਦਾ ਕਿਸੇ ਸੁਨੀਲ ਬੱਸ 'ਚ ਬੈਠਾ ਲਾਹੌਰੋਂ ਦਾ ਉਹ ਗੱਲ ਯਾਰ ਕਾਦੀ ਉਧਰੋਂ ਨਾ ਉਹ ਟੈਲੀਫੋਨ ਬੜੇ ਆਈ ਜਾਂਦੇ ਆ ਸਰਦਾਰਾਂ ਦੇ ਫਰਮਾਇਸ਼ਾਂ ਬਹੁਤ ਆਈਆਂ ਮੈਂ ਆ ਤਾਰੇ ਨੇ ਆ ਤੇ ਕਿਹਾ ਦੇ ਉਹਨੇ ਕਿਸਾਨੇ ਨੇ ਉਹ ਬਹੁਤ ਫਰਮਾਇਸ਼ਾਂ ਆਈਆਂ ਬਾਬੇ ਦਾ ਇੰਟਰਵਿਊ ਕਰੋ ਬਾਹਰੋਂ ਵੀ ਕੈਨੇਡਾ ਇੰਡੀਆ ਉਹ ਠੰਡ ਤੋਂ ਇਲਾਵਾ ਨਾ ਉਹ ਜਿਹੜੀ ਜਗ੍ਹਾ ਸੀ ਰਾਣਾ ਉਹ ਜਗ੍ਹਾ ਬੜੀ ਖਰਾਬ ਸੀ ਇੱਧਰਲੇ ਪਾਸੇ ਵੀ ਫੁੱਟਪਾਥ ਜਿਹਾ ਬਣੇ ਹੋਏ ਹਨੇਰਾ ਇਹ ਕੋਣ ਹਨੇਰਾ ਇੱਧਰ ਦਰਖਤ ਛੱਡ ਕੇ ਇੱਧਰ ਟੋਏ ਟਿੱਬੇ ਜਿਹੇ ਹੁਣ ਸਿਆਣੇ ਬੰਨੇ